ਆ ਸੱਡਾ ਜੀ ਆ ਸੰਡਾ ਜੀ ਅੱਜ ਦੇ ਪੈਰ 'ਚ ਝਾਂਜਰ ਪਈ ਕੀ ਕੜਾ ਪਾ ਮਾਸ਼ਾਅੱਲਾ ਬਹੁਤ ਸੋਹਣਾ ਜੀ। ਹਾਂ ਇਹ ਕਿੰਨੀ ਕੁ ਉਮਰ ਆ ਜੀ ਝੋਟੇ ਦੀ? ਇਹਦੀ ਹੋਣੀ ਕਿ ਤੀਸਰੀ ਮਾਲੀ ਦੇ ਵਿੱਚ। ਤੀਸਰੀ ਮਾਲੀ 'ਚ ਮਾਸ਼ਾਅੱਲਾ। ਭਾਈਜਾਨ ਨਾ ਇੱਥੇ ਦੂਸਰਾ ਆਪਣਾ ਆਸਟ੍ਰੇਲੀਆ ਤੋਂ ਇੰਗਲੈਂਡ ਤੋਂ ਮੁxtਲਿਫ ਜਿਹੜਾ ਮੁਲਕਾਂ ਤੋਂ ਆਏ ਨੇ ਜੀ ਲੋਕ ਆ ਕੇ ਤੇ ਵਿਜ਼ਿਟ ਕੀਤਾ ਉਹਨਾਂ ਜੀ ਅੰਗਰੇਜ਼ਾਂ ਨੇ ਜੀ। ਹਾਂ ਇਹ ਕਹਾਵਤ ਬਣੀ ਹੋਈ ਪੰਜਾਬੀ ਦੀ ਜੀ ਵੀ ਦੁੱਧ ਤੇ ਪੁੱਤਰ ਕਦੀ ਨਹੀਂ ਕਿਸੇ ਵੇਚਿਆ ਜੀ। ਆਏ ਹਾਏ ਹਾਏ ਅੱਜ ਤੱਕ ਦੁੱਧ ਨਹੀਂ ਵੇਚਿਆ ਤੇ ਅੱਜ ਤਾਈਂ ਇਹੋ ਜਿਹਾ ਕੰਮ ਨਹੀਂ ਕੀਤਾ ਜੀ। ਸਾਡੀ ਕਮਾਈ ਔਰ ਸਿਰਫ ਜਿਹੜਾ ਨਾ ਜੀ ਬਚ ਗਿਆ ਜੀ ਪੁਰਾਣਿਆਂ ਨੂੰ ਪਿਵਾਉਂਦੇ ਆ ਜੀ। ਉਸ ਤੋਂ ਬਾਅਦ ਜਿਹੜਾ ਬਚ ਗਿਆ ਜਿਹੜਾ ਉਹਨੂੰ ਲੱਸੀ ਲਾ ਕੇ ਸਵੇਰੇ ਸਾਂਝਰੇ ਇੱਥੇ ਮਜਮਾ ਲੱਗਾ ਹੁੰਦਾ ਜੀ। ਨਾਲ ਦੇ ਛੋਟੇ ਛੋਟੇ ਗਾਂਵ ਵਾਲੇ ਜਿਹੜੇ ਲੋਕ ਉਹ ਇੱਥੋਂ ਲੱਸੀ ਲੈ ਕੇ ਜਾਂਦੇ ਨੇ ਜੀ। ਉਹ ਸਾਨੂੰ ਦੁਆਵਾਂ ਦਿੰਦੇ ਨੇ ਜੀ। ਕੀ ਬਾਤ ਯਾਰ ਮੇਰੇ ਆਖੇ ਇਸ ਗੱਲ ਤੇ ਨਾ ਜੀ ਆ ਤਾੜੀ ਲਾਇਓ ਯਾਰ। ਆਏ ਹਾਏ ਹਾਏ ਕਿੱਡੀ ਵੱਡੀ ਸਖਾਵਤ ਆ ਯਾਰ। ਅੱਛਾ ਇਹਦਾ ਕਿੰਨਾ ਇਹ ਤਾਂ ਹੋ ਗਿਆ ਦਾ ਮੂੰਹ ਹਾਂਜੀ ਅਗਾਂ ਜਾ ਰਿਹਾ ਖੂਹ ਨੇ ਜੀ 21 ਫੁੱਟ ਹੈ ਇੱਥੇ ਖੂਹ ਹੈ ਜੀ ਨਾ ਤਕਰੀਬਨ 10-12 ਫੁੱਟ ਹੈ। ਇਹ ਜਿੱਥੇ ਉੱਤੇ ਲੱਗਾ ਹੋਇਆ ਨਾ ਜੀ ਅਮਰ ਸਾਹਿਬਾ ਦਿਖਾਓ ਆ ਖੂਹ ਆ ਜੀ ਇੱਥੇ ਖੂਹ ਹੈ ਉੱਤੇ ਛਤੇ ਹੋਇਆ ਜੀ। ਆਪਾਂ ਖੂਹ ਤੇ ਖਲੋਤੇ ਆ ਇਸ ਟਾਈਮ। ਹਾਂਜੀ ਇਸ ਟਾਈਮ ਆਪਾਂ ਖੂਹ ਤੇ ਇਹ ਜਿਹੜਾ ਪੈਪ ਹੈ ਨਾ ਜੀ ਇਹ ਪੈਪ ਹੈ ਇਹ ਖੂਹ ਦੇ ਵਿੱਚ ਹੈ ਜੀ। ਇਹ ਖੂਹ ਦੇ ਸੈਂਟਰ 'ਚ ਆ। अस्सलाम वालेकुम जी। ਸਿਆਣੇ ਕਹਿੰਦੇ ਵੀ ਗੂੰਗੀ ਪੇਕੇ ਗਈ ਤੇ ਐਵੇਂ ਗੇੜਾ ਹੀ ਪਿਆ ਵੀ ਕੋਈ ਨਾ ਸਹੁਰਿਆਂ ਦੀ ਚੁਗਲੀਆਂ ਹੋਈਆਂ ਨਾ ਕੋਈ ਦੁੱਖ ਸੁੱਖ ਹੋਇਆ ਤੇ ਉਹ ਗੇੜਾ ਹੀ ਪਿਆ। ਪਰ ਅੱਜ ਮੈਨੂੰ ਮਾਲੂਮ ਹੁੰਦਾ ਵੀ ਜਿੱਦਾਂ ਦੌਰ ਹੀ ਗੂੰਗਿਆਂ ਦਾ ਕੋਈ ਦੁੱਖ ਸੁੱਖ ਜਦੋਂ ਹੋਣਾ ਹੀ ਨਹੀਂ, ਕਿਸੇ ਦਾ ਦਿਲ ਦਾ ਹਾਲ ਲੈਣਾ ਹੀ ਨਹੀਂ, ਕਿਸੇ ਦੇ ਮੱਥੇ ਲੱਗਣਾ ਹੀ ਨਹੀਂ, ਕਿਸੇ ਦੇ ਕੋਲ ਬਹਿਣਾ ਹੀ ਨਹੀਂ, ਤੇ ਫਿਰ ਉਹ ਗੂੰਗਾ ਬਰਾਬਰ ਹੀ ਆ ਬੰਦਾ। ਜਿਹੜਾ ਦੁੱਖ ਸੁੱਖ ਹੁੰਦਾ ਸੀ ਸਾਡੇ ਕਹਿ ਲਓ ਵੀ ਇੱਕ ਵਸੇਬ ਦਾ ਬੜਾ ਵੱਡਾ ਸੁਨੇਹਾ ਸੀ। ਕਿਤੇ ਚਾਰ ਜੀ ਰਲ ਕੇ ਬਹਿੰਦੇ ਸੀ। ਸਾਡੇ ਮੁਸਾਫਰ ਤੁਰੇ ਜਾਂਦੇ ਬਜ਼ੁਰਗ ਵੇਖ ਲੈਂਦੇ ਸੀ ਵੀ ਫਲਾਣੇ ਬੂਹੇ ਤੇ ਚਾਰ ਮੰਜੀਆਂ ਕੋ ਦੋ ਮੱਝਾਂ ਖੁਰਲੀ ਤੇ ਵੀ ਇੱਥੇ ਝੱਟ ਬਹਿਣ ਦਾ ਸਵਾਦ ਆਊਗਾ। ਵੀ ਜਿਹੜਾ ਮੰਜਾ ਇੱਕ ਡਾਹ ਕੇ ਬੈਠਾ ਉਹ ਤਾਂ ਆਪਣੇ ਵਾਸਤੇ ਡਾਹ ਕੇ ਬੈਠਾ ਨਾ, ਜਿਹਨੇ ਚਾਰ ਡਾਈਆਂ ਉਹ ਕਿਸੇ ਦੀ ਡੀਕ 'ਚ ਬੈਠਾ। ਕੋਈ ਰੌਣਕ ਵਾਲਾ ਬੰਦਾ ਹੁੱਕਾ ਧਾਰ ਕੇ ਬੈਠਾ, ਮੰਜੀਆਂ ਡਾਹ ਕੇ ਬੈਠਾ, ਉਹਦੇ ਕੋਲ ਕੋ ਆ ਕੇ ਬਹਿੰਦਾ ਵੀ ਆ। ਸਾਡੇ ਇੱਥੇ ਵਸੇਬ ਦੇ ਵਿੱਚ ਡੇਰਿਆਂ ਦਾ ਬੜਾ ਰਿਵਾਜ ਸੀ। ਕਹਿ ਲਓ ਵੀ ਸਾਡੇ ਰਾਵੀ ਦਾ ਨਾ ਮਹਿਮਾਨ ਨਵਾਜ਼ੀ ਬੜੀ ਮਸ਼ਹੂਰ ਸੀ। ਡੇਰੇ ਡੰਡੇ ਜਿੱਥੇ ਬੰਦੇ ਕੰਮਕਾਰ ਕਰਕੇ ਦੁੱਖ ਸੁੱਖ ਕਰਨਾ, ਕਿਸੇ ਦੀ ਗੱਲ ਸੁਣਨੀ, ਕੋਈ ਝੇੜਾ ਚੱਪਾ ਆ ਜਾਣਾ ਉਹ ਨਿਬੇੜਨਾ, ਸਾਰੀ ਜੂਹ ਦਾ ਉਹ ਸਾਂਝਾ ਡੇਰਾ ਹੁੰਦਾ ਸੀ। ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਵੀ ਡੇਰੇ ਮਸੀਤਾਂ ਵਰਗੇ ਹੁੰਦੇ। ਅੱਜ ਜਿਸ ਡੇਰੇ ਤੇ ਮੈਂ ਬੈਠਾ ਨਾ ਜੀ, ਸਾਡੀ ਤੀਸਰੀ ਪੀੜ੍ਹੀ ਇਸ ਡੇਰੇ ਨਾਲ ਨਿਭਰੀ ਆ। ਸਾਡੀ ਤੀਸਰੀ ਪੀੜ੍ਹੀ ਦਾ ਤਲਕ ਆ, ਦਾਦੇ ਲਾ ਤੋਂ ਫਿਰ ਮੇਰੇ ਅੱਬਾ ਜੀ ਦਾ, ਚਾਚੇ ਬੂਟੇ ਹੋਰਾਂ ਦਾ, ਫਿਰ ਗਾਂ ਸਾਡਾ ਤਲਕ ਤੀਸਰੀ ਪੀੜ੍ਹੀ ਜਾਰੀ ਹੈ। ਕਹਿ ਲਓ ਵੀ ਇਹ ਡੇਰਾ ਘੱਟ ਆ, ਸਕੂਲ ਬਹੁਤਾ। ਇੱਥੇ ਵਸੇਬ ਪੜਾਇਆ ਜਾਂਦਾ। ਤੁਸੀਂ ਇਸ ਟਾਈਮ ਵੇਖ ਵੀ ਰਹੇ ਆ, ਇਹ ਨਹੀਂ ਵੀ ਇਸ ਟਾਈਮ ਫਿਲਮ ਬਣ ਰਹੀ ਆ ਤੇ ਅਸੀਂ ਇੱਦਾਂ ਬੈਠੇ ਹਾਂ। ਤੁਸੀਂ ਜਦੋਂ ਕਦੀ ਵੀ ਆਓ ਨਾ ਤੇ ਇਸ ਡੇਰੇ ਤੇ ਮਾਸ਼ਾਅੱਲਾ ਇੱਦਾਂ ਹੀ ਰੌਣਕ ਰਹਿੰਦੀ ਹੈ। ਇਹ ਮੈਂ ਤੁਹਾਨੂੰ ਦੱਸਦਾ ਕਿ ਮੈਂ ਬੈਠਾ ਕਿੱਥੇ ਆ। ਪਹਿਲਾਂ ਇੱਕ ਦੋ ਗੱਲਾਂ ਜਿਹੜੀਆਂ ਮੈਨੂੰ ਬਹੁਤੀਆਂ ਇਸ ਡੇਰੇ ਦੀਆਂ ਪਸੰਦ ਆ, ਮੈਂ ਉਹ ਤੁਹਾਨੂੰ ਦੱਸਦਾ। ਮਾਸ਼ਾਅੱਲਾ ਮਾਲ ਡੰਗਰ ਵਾਲੇ ਬੰਦੇ ਆ, ਜ਼ਿਮੀਦਾਰ ਬੰਦੇ ਆ ਪਿਓ ਦਾਦੇ ਲਾ ਤੋਂ। ਪਰ ਇੱਕ ਦੋ ਅਸੂਲ ਬੜਾ ਪਸੰਦ ਆਇਆ, ਜਿਹੜਾ ਅਸੂਲ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ। ਜੀਆਂ ਵਾਲੇ ਉਂਝ ਮਾਸ਼ਾਅੱਲਾ ਢੇਰ ਸਾਰੇ ਜੀਆਂ, ਰੱਬ ਸਿਹਤ ਤੰਦਰੁਸਤੀ ਦੇਵੇ। ਪਰ ਇਹਨਾਂ ਨੇ ਆਪ ਦਾ ਕਹਿ ਲਓ ਵੀ ਬਜ਼ੁਰਗ ਵੀ ਹਯਾਤ ਆ, ਅੱਲਾ ਸਿਹਤ ਤੰਦਰੁਸਤੀ ਦੇਵੇ। ਪਰ ਜਿਹੜਾ ਕਹਿੰਦੇ ਨਾ ਮੋਰੀ ਇੱਕ ਬਣਾਇਆ ਹੈ ਘਰ 'ਚ, ਚੌਧਰੀ ਇੱਕ ਬਣਾਇਆ ਹੈ। ਬਾਕੀ ਮਾਮਲਾ ਸਾਰੇ ਜਿਹੜੇ ਬਾਹਰ ਦੇ ਦੇਖਣੇ ਨਾ ਉਹ ਇੱਕ ਬੰਦੇ ਦੇ ਜ਼ਿੰਮੇ ਲਾਏ ਹੈ। ਉਹਨੂੰ ਖਰਚਾ ਪੱਠਾ ਦੇਣਾ, ਉਹਨੂੰ ਲੱਦਾ ਚੰਗਾ ਲੈ ਕੇ ਦੇਣਾ। ਉਹ ਭਾਵੇਂ ਪੂਰਾ ਪਾਕਿਸਤਾਨ ਗਾਵੇ, ਤਲਕ ਬਣਾਵੇ, ਜਿੰਨਾ ਮਰਜ਼ੀ ਖਰਚਾ ਕਰੇ, ਉਹ ਬੰਦੇ ਇੱਕ ਨੂੰ ਡਿਊਟੀ ਦਿੱਤੀ ਹੋਈ। ਫਿਰ ਉਹ ਜਿਹੜਾ ਉਹਨੇ ਤਲਕ ਬਣਾਉਣਾ ਨਾ, ਉਹ ਤਲਕ ਸਿਰਫ ਆਪਣੇ ਘਰ ਵਾਸਤੇ ਨਹੀਂ, ਪੂਰੀ ਜੂਹ ਦੇ ਵਿੱਚ ਕਿਸੇ ਨੂੰ ਕੋਈ ਰੌਲਾ ਬਣ ਜੇ ਤੇ ਉਸ ਬੰਦੇ ਦੀ ਇਹ ਡਿਊਟੀ ਆ ਵੀ ਉਹਨੇ ਨਿਬੇੜਨਾ। ਉਹ ਆਪਦੇ ਉਹਦੀ ਸਿਰ ਪੀੜ ਆ ਵੀ ਉਹ ਕਿਵੇਂ ਨਿਬੇੜਦਾ, ਭਾਵੇਂ ਉਹ ਥਾਣੇ ਕਚਹਿਰੀ ਦਾ ਤੇ ਭਾਵੇਂ ਉਹ ਕਿਸੇ ਦਫ਼ਤਰ ਦਾ, ਇਹ ਉਹਦੇ ਜ਼ਿੰਮੇ ਆ। ਉਹ ਜਿਹੜਾ ਇਹਨਾਂ ਨੇ ਅੱਗੇ ਕਹਿ ਲਓ ਵੀ ਮੋਹਰੀ ਬਣਾਇਆ, ਉਹ ਮੇਰਾ ਵੱਡਾ ਭਰਾ ਇੱਧਰ ਬੈਠਾ ਜੀ, ਦਿਖਾਓ ਫਿਰੋਜ਼ ਪੁਰਬਾਣਾ ਸਾਹਿਬ ਜੀ। ਪੁਰਬਾਣਾ ਬਰਾਦਰੀ ਜੀ, ਇਹ ਠੱਠਾ ਲੋਧਰਾ ਮੌਜ਼ਾ ਕਿਲਿਆਂ ਵਾਲੇ ਦਾ ਬੜਾ ਮਸ਼ਹੂਰ ਠੱਠਾ ਲੋਧਰਾ, ਇਹ ਡੇਰਾ ਬੜਾ ਮਸ਼ਹੂਰ ਆ। ਤੇ ਕਹਿ ਲਓ ਵੀ ਇੱਥੇ ਉਹ ਜਿਹੜੀ ਮੈਂ ਗੱਲ ਕੀਤੀ ਨਾ ਵੀ ਡੇਰਾ ਘੱਟ ਸਕੂਲ ਬਹੁਤਾ, ਜਦੋਂ ਵੀ ਆਏ ਆ ਨਾ ਇਦਾਂ ਹੀ ਉਹ ਇੱਕ ਝਲਕ ਪੁਰਾਣੇ ਸਾਡੇ ਰਾਵੀ ਦੀ ਵਸੇਬ ਦੀ ਆਈ ਹੈ। ਵੀ ਆਏ ਗਏ ਬੰਦੇ ਨੂੰ ਰੋਟੀ ਪਾਣੀ ਚਾਹ ਪਾਣੀ ਲੱਭਣਾ। ਤੇ ਮਾਸ਼ਾਅੱਲਾ ਫਿਰ ਇਹਨਾਂ ਦਾ ਇੱਕ ਜੱਦੀ ਪੁਸ਼ਤੀ ਸ਼ੌਕ ਆ, ਮਾਲ ਡੰਗਰ ਦਾ, ਮੱਝਾਂ ਦਾ ਸ਼ੌਕ ਆ। ਬਾਬਾ ਨਸੀਰ ਇਸ ਟਾਈਮ ਮੇਰੇ ਲਾਗੇ ਬੈਠੇ ਆ, ਬਜ਼ੁਰਗ ਤੇ ਵੱਡ ਵਡੇਰੇ ਆ ਇਸ ਡੇਰੇ ਦੇ। ਇਹਨਾਂ ਨੂੰ ਪੁਰਾਣਾ ਇਸ਼ਕ ਆ ਮੱਝਾਂ ਦਾ। ਤੇ ਅੱਜ ਇੱਕ ਤੇ ਡੇਰਾ ਵਿਖਾਣਾ ਸੀ, ਆਪਣੇ ਭਰਾਵਾਂ ਨਾਲ ਮੁਲਾਕਾਤ ਕਰਾਣੀ ਸੀ, ਤੇ ਇੱਕ ਖਸੂਸੀ ਤੌਰ ਤੇ ਇਸ ਡੇਰੇ ਦੇ ਨਾਂ ਤੋਂ ਮੱਝਾਂ ਮਸ਼ਹੂਰ ਹੋ ਗਈਆਂ।
ਲੋਧਰਾਂ ਤੋਂ ਮੱਝ ਲੈ ਕੇ ਆਂਦੀ। ਇੱਕ ਤਾਂ ਲੋਧਰਾਂ ਨਾ ਜੀ ਮੁਲਤਾਨ ਆ, ਇਹ ਸਾਡਾ ਲੋਧਰਾਂ ਜੀ। ਸਾਡੇ ਰਹਿਮੇ ਸ਼ਾਹ ਦੇ ਗਰਾਂ ਦੇ ਵਿੱਚ ਇਹ ਠੱਠਾ ਆਂਦਾ ਜੀ। ਠੱਠਾ ਲੋਧਰਾਂ ਪੂਰਾ ਨਾਮ ਇਹਨਾਂ ਦਾ ਲੋਧਰਾਂ ਚਾਹ ਲੋਧਰਾਂ ਵਾਲਾ। ਤੇ ਬੰਦੇ ਪੂਰੇ ਪਾਕਿਸਤਾਨ ਦੇ ਵਿੱਚ ਨਾ ਜੀ ਇੱਥੋਂ ਮੱਝਾਂ ਲੈ ਕੇ ਜਾਂਦੇ, ਸਿਰਫ ਕੀ ਕਿ ਬਾਬੇ ਨਸੀਰ ਦੀ ਖਿਦਮਾਤ ਲੈ ਕੇ। ਮੱਝ ਚੰਗੀ ਮੱਝ ਦੀ ਪਛਾਣ, ਚੰਗੀ ਮੱਝ ਉਹਦੇ ਅੰਗ ਢੰਗ ਦੇਖਣੇ, ਉਹ ਜਿਹੜੀ ਪੁਰਾਣੀ ਗੱਲ ਆ ਅੱਜ ਦੇ ਮੁੰਡਿਆਂ ਨੂੰ ਨਹੀਂ ਪਤਾ, ਉਹ ਗੱਲਾਂ ਸਿੱਖ ਕੇ ਸੁਣ ਕੇ। ਕਈ ਮੱਝਾਂ ਦੇ ਸ਼ੌਕੀਨ ਆ ਅੱਜ ਕੈਮਰੇ ਦੇ ਵਿੱਚ ਬੜੀ ਚੌੜ ਕਰਦੇ ਆ, ਤੇ ਇਹਨਾਂ ਨੇ ਅੱਜ ਤੱਕ ਕੈਮਰੇ ਦੇ ਵਿੱਚ ਐਸੀ ਕੋਈ ਗੱਲ ਨਹੀਂ ਕੀਤੀ ਮੱਝਾਂ ਦੀ। ਤੇ ਜਿਹੜੇ ਅੱਜ ਮਸ਼ਹੂਰ ਬਹੁਤ ਹੋ ਗਏ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਤੇ ਉਹ ਬਾਬੇ ਨਸੀਰ ਦੇ ਸ਼ਾਗਿਰਦ ਆ। ਜਿਹੜੇ ਗਾਂ ਮੇਰੇ ਵਰਗਿਆਂ ਨੂੰ ਪੱਗਾਂ ਬਣਾ ਰਹੇ ਆ ਨਾ, ਉਹ ਬਾਬੇ ਨਸੀਰ ਦੇ ਸ਼ਾਗਿਰਦ ਆ। ਤੇ ਬਾਬਾ ਨਸੀਰ ਨੇ ਅੱਜ ਤੱਕ ਕੈਮਰਾ ਚਲਾ ਕੇ ਸਾਦਾ ਬੰਦੇ, ਤੁਹਾਨੂੰ ਦੱਸਿਆ ਨਹੀਂ ਵੀ ਡੇਰਾ ਘੱਟ ਸਕੂਲ ਬਹੁਤਾ, ਉਹ ਪੁਰਾਣਾ ਵਸੇਬ, ਉਹ ਪੁਰਾਣੀ ਝਲਕ ਉਦਾਂ ਹੀ ਦਿਸਦੀ ਹੈ। ਤੁਹਾਡੀ ਗੱਲ ਕਰਾਨਾ ਜੀ ਬਾਬੇ ਨਸੀਰ ਨਾਲ, ਫਿਰ ਇਹਨਾਂ ਦਾ ਸ਼ੌਕ ਵੀ ਤੁਹਾਨੂੰ ਦਿਖਾਉਂਦੇ ਆ। ਫਿਰੋਜ਼ ਪੁਰਬਾਣਾ ਸਾਹਿਬ ਨਾਲ ਤੁਹਾਡੀ ਗੱਲ ਕਰਾਉਂਦੇ ਆ। ਤੇ ਮੇਰਾ ਭਰਾ ਬੈਠਾ ਜੀ ਮਕਸੂਦ, ਬੜੀ ਪਰ ਤੁਹਾਨੂੰ ਦੱਸਿਆ ਨਹੀਂ ਤੀਸਰੀ ਪੀੜ੍ਹੀ ਚੱਲ ਰਹੀ ਆ, ਇਹ ਉਹ ਤੀਸਰੀ ਪੀੜ੍ਹੀ ਆ ਜੀ। ਮਕਸੂਦ ਸਾਹਿਬ ਬੈਠੇ ਆ, ਬਾਕੀ ਭਰਾ ਸਾਰੇ ਇਹਨਾਂ ਦੇ ਗਾਂ ਬੱਚੇ ਬੈਠੇ ਆ। ਤੇ ਖਸੂਸੀ ਜਦੋਂ ਕੋਈ ਪੁਰਾਣਾ ਇਸ ਡੇਰੇ 'ਚ ਆਉਂਦਾ ਨਾ, ਇਹ ਆਪਣਾ ਕੰਮ ਛੱਡ ਕੇ ਤੇ ਉਹ ਪੁਰਾਣੇ ਨੂੰ ਟਾਈਮ ਦਿੰਦੇ ਆ। ਤਾਂ ਹੀ ਤੇ ਸਕੂਲ ਕਿਹਾ ਜੀ ਮੈਂ ਇਹ। अस्सलाम वालेकुम बाबा जी। ਵਾਲੇਕੁਮ ਸਲਾਮ। की हाल चाल है जी? ਠੀਕ ਠਾਕ। बाबा नसीर किन्नी उम्र होगी ਤੁਹਾਡੀ जी? 70-75 ਸਾਲ। माशाअल्लाह। ਤੇ ਬਾਬਾ ਜੀ ਤੁਹਾਨੂੰ ਜਿਹੜਾ ਮੱਝਾਂ ਦਾ ਇਸ਼ਕ ਲੱਗਾ, ਇਹ ਕਿੰਨਾ ਕੁ ਪੁਰਾਣਾ? ਇਹ ਸਾਲ 71-72 ਤੋਂ ਲੱਗਾ। ਅੱਛਾ 71-72। ਹਾਂ ਮਾਸ਼ਾਅੱਲਾ। ਤੇ ਤੁਹਾਡੇ ਬਜ਼ੁਰਗ ਵੀ ਮਾਲ ਦੇ ਸ਼ੌਕੀਨ ਸੀ? ਜੀ, ਉਹਨਾਂ ਨੂੰ ਥੋੜਾ ਸ਼ੌਕ ਆ। ਜਦੋਂ ਅਸੀਂ ਆਏ ਸ਼ੌਕ ਨੂੰ ਪਰ ਉਸ ਤੋਂ ਜ਼ਿਆਦਾ ਮੋੜਾ ਸਾਏ ਮੱਝੀ ਖਰੀਦੀਆਂ, ਸ਼ੌਕ ਕੀਤਾ ਬਣਾਈ। ਤੇ ਜਿਹੜੇ ਮੱਝਾਂ ਦਾ ਜੀ ਹੁਣ ਤਾਂ ਕਹਿ ਲਓ ਵੀ ਇਹ ਬੜੇ ਬਰੀਕੀ ਦਾ ਕੰਮ ਆ। ਚੰਗੀ ਮੱਝ ਦੀ ਪਛਾਣ ਕਰਨੀ, ਚੰਗੀ ਮੱਝ ਲੱਭਣੀ, ਗਾਂ ਆਪਣੀ ਨਸਲ ਤਿਆਰ ਕਰਨੀ। ਇਹ ਗਾਂ ਗੁਰ ਤੁਸੀਂ ਟੋਰਿਆ ਇਹ ਬੱਚਿਆਂ ਨੂੰ? ਸ਼ੌਕ ਹੀ ਨੇ ਬੱਚਿਆਂ ਨੂੰ? ਹਾਂਜੀ। ਹਾਂ, ਸ਼ੌਕ ਨਾਲ ਹੀ ਗਾਂ ਸਿੱਖਦੇ ਆ ਨਾ ਜੀ। ਦੇਖੋ ਜੀ ਸ਼ੌਕ ਆ ਤੇ ਮਾਸ਼ਾਅੱਲਾ ਅੱਲਾਹ ਤਾਲਾ ਨੇ ਰੌਣਕ ਲਾਈ ਹੋਈ ਹੈ ਜੀ। ਹਾਂਜੀ। ਤੇ ਤੁਸੀਂ ਕਦੀ ਕੈਮਰੇ ਦੇ ਵਿੱਚ ਮੋਬਾਈਲ ਚਲਾਉਂਦੇ ਆ ਜੀ, ਜਿਹੜਾ ਵੱਡੀ ਸਕਰੀਨ ਨਾਲ? ਨਹੀਂ ਕੋ ਆਏ ਹਾਏ ਹਾਏ ਹਾਏ, ਕੈਸੇ ਜਿਵੇਂ ਖਾਲਸ ਦੁੱਧ ਨਹੀਂ ਹੁੰਦਾ, ਐਸਾ ਖਾਲਸ ਬਾਬਾ ਤੁਹਾਨੂੰ ਦਿਖਾ ਰਿਹਾ ਵੀ ਜਿਹੜਾ ਮੋਬਾਈਲ ਹੀ ਨਹੀਂ ਚਲਾਉਂਦਾ। ਇਹ ਲੱਭੇ ਨਹੀਂ ਲੱਭਦੇ ਜੀ। ਅੱਛਾ, ਜਿਹੜੀ ਗੱਲ ਮੈਂ ਤੁਹਾਨੂੰ ਸ਼ੌਕ ਦੀ ਉਹ ਮੱਝਾਂ ਦੀ ਕਰ ਰਿਹਾ ਸੀ, ਉਹ ਤੁਹਾਨੂੰ ਚੱਲ ਕੇ ਅਸੀਂ ਵਿਖਾਉਂਦੇ ਆ ਹਾਤੇ ਦੇ ਵਿੱਚ। ਤੇ ਨਾਲੇ ਫਿਰੋਜ਼ ਬਾਈ ਨਾਲ ਤੁਹਾਡੀ ਗੱਲ ਕਰਾਂਗੇ, ਮੱਝ ਦੀ ਬਰੀਕੀ ਦੇ ਗੱਲ ਕਰਾਂਗੇ, ਉਹ ਗੱਲਾਂ ਕਰਾਂਗੇ ਜਿਹੜੀਆਂ ਅੱਜ ਤੱਕ ਕੈਮਰੇ 'ਚ ਹੋਈਆਂ ਨੇ। ਭਾਈਜਾਨ ਨਾ ਇੱਥੇ ਦੂਸਰਾ ਆਪਣਾ ਆਸਟ੍ਰੇਲੀਆ ਤੋਂ, ਇੰਗਲੈਂਡ ਤੋਂ, ਮੁxtਲਫ ਜਿਹੜਾ ਮੁਲਕਾਂ ਤੋਂ ਆਏ ਨੇ ਜੀ ਲੋਕ, ਆ ਕੇ ਤੇ ਵਿਜ਼ਿਟ ਕੀਤਾ ਉਹਨਾਂ ਜੀ, ਅੰਗਰੇਜ਼ਾਂ ਨੇ ਜੀ। ਮਾਸ਼ਾ ਤੇ ਫਸਟ ਪ੍ਰਾਈਜ਼ ਹਾਸਲ ਕੀਤਾ ਜੀ ਇੱਕ ਦਫਾ ਹਾਂ ਆਪਣਾ ਹਾਰਸ ਐਂਡ ਕੈਟਲ ਸ਼ੋਅ ਤੋਂ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਖੂਬਸੂਰਤੀ ਦੇ ਲਿਹਾਜ਼ ਨਾਲ ਤੇ ਆਪਣਾ ਦੁੱਧ ਦੇ ਲਿਹਾਜ਼ ਨਾਲ। ਅੱਛਾ ਮਾਸ਼ਾਅੱਲਾ, ਵਾਹ ਵਾਹ ਵਾਹ। ਤੇ ਬਾਦਰ ਨਗਰ ਫਾਰਮ ਜੀ ਉਕਾੜੇ ਦੇ ਨਾਲ ਜੀ। ਹਾਂਜੀ ਹਾਂਜੀ। ਉਹਨਾਂ ਦੇ ਅੰਡਰ ਸਾਡਾ ਜੀ ਇਹ ਫਾਰਮ ਹੈ ਜੀ। ਉਹਨਾਂ ਨੇ ਫ੍ਰੀ ਡਾਕਟਰ ਦਿੱਤਾ ਹੈ ਜੀ। ਅੱਛਾ ਇਸ ਮਾਸ਼ਾ ਟਾਈਮ ਹੀ ਮਾਸ਼ਾ। ਦਵਾਈਆਂ ਫ੍ਰੀ ਮਿਲਦੀਆਂ ਨੇ। ਹਾਂ ਹਾਂ। ਡੀਸੀ ਸਾਹਿਬ ਆਪਣੇ ਇੱਥੇ ਆਏ ਨੇ ਜੀ, ਆਪਣਾ ਬੜੇ ਮਸ਼ਹੂਰ ਰਹੇ ਨੇ, ਹਾਂ ਨਸੀਮ ਸਾਦਿਕ ਸਾਹਿਬ। ਹਾਂਜੀ, ਬੜਾ ਕੰਮ ਕੀਤਾ ਮਾਲ ਤੇ। ਕੰਮ ਕੀਤਾ ਜੀ ਉਹਨਾਂ ਨੇ। ਉਹ ਵੀ ਆਏ ਹਨ ਜੀ, ਸਾਡਾ ਵਿਜ਼ਿਟ ਕਰ ਗਏ ਨੇ ਇੱਥੇ, ਬੜਾ ਪ੍ਰਮੋਟ ਕੀਤਾ ਨੇ ਸਾਨੂੰ। ਅੱਛਾ ਅੱਛਾ। ਫਿਰੋਜ਼ ਸਾਹਿਬ ਤੁਸੀਂ ਰੱਬੋ ਨਾਮ ਲੈਤਾ ਨਸੀਮ ਸਾਦਕ ਸਾਹਿਬ ਦਾ। ਇਦਾਂ ਦੇ ਅਫਸਰਾਂ ਦੀ ਸਾਨੂੰ ਲੋੜ ਆ। ਬਿਲਕੁਲ ਜੀ ਲੋੜ ਹੈ ਜੀ। ਹਾਂ ਉਹਨਾਂ ਨੇ ਜਿਹੜੇ ਮਹਿਕਮੇ 'ਚ ਹੀ ਰਹਿਣ ਨਾ ਜੀ, ਕੀ ਬਾਤ। ਉਹਨਾਂ ਨੇ ਆਪਣਾ ਸਿੱਕਾ ਬਣਾਇਆ ਮਨਾਇਆ ਜੀ। ਔਰ ਉਸ ਤੋਂ ਬਾਅਦ ਜਿਹੜਾ ਨਾ ਜੀ ਉਹਨਾਂ ਇਹ ਕੰਮ ਕਰਕੇ ਵਿਖਾਏ ਨੇ ਜੀ। ਵਿਖਾਏ ਨੇ ਕੰਮ ਔਰ ਕਰ। ਮੂੰਹ ਬੋਲਦੇ ਸਬੂਤ ਹਨ ਜੀ ਉਹਨਾਂ ਦੇ ਜੀ। ਕੋਈ ਸ਼ੱਕ ਨਹੀਂ। ਜਿਹੜੇ ਉਹਨਾਂ ਕੰਮ ਕੀਤੇ ਨੇ ਜੀ, ਉਹ ਮੂੰਹ ਬੋਲਦੇ ਸਬੂਤ ਹਨ ਜੀ। ਅੱਜ ਵੀ ਯਾਦ ਕਰਦੇ ਨੇ ਲੋਕ। ਯਾਦ ਕਰ। ਅੱਛਾ, ਇਦਾਂ ਦੇ ਅਫਸਰ ਵੀ ਘੱਟ ਹੀ ਨੇ। ਅਫਸਰ ਘੱਟ ਹੈ ਹਾਂਜੀ। ਫਿਰੋਜ਼ ਸਾਹਿਬ ਆ ਜਿਹੜੀ ਮੱਝ ਖਲੋਤੀ ਹੈ, ਜੀ ਜੀ ਆ ਮੱਝ ਦਿਖਾਓ ਜੀ। ਮਾਸ਼ਾਅੱਲਾ ਬੜੀ ਸੋਹਣੀ ਝੋਟੀ ਹੈ ਜੀ। ਜੀ ਜੀ ਅੱਛਾ, ਮੈਂ ਤੁਹਾਨੂੰ ਪੁੱਛਦਾ ਸੀ ਵੀ ਇਹ ਜਿਹੜੀ ਇਸ ਟਾਈਮ ਅਸੀਂ ਮਾਲ ਦੇਖ ਰਹੇ ਹਾਂ, ਜੀ ਇਹ ਕਹਿ ਲਓ ਵੀ ਤੁਹਾਡੇ ਘਰ 'ਚ ਗਾਂ ਝੋਟੀਆਂ ਤਿਆਰ ਹੋਈਆਂ? ਹਾਂਜੀ ਹਾਂਜੀ। ਹਾਂਜੀ। ਆਪਣਾ ਜੀ ਬੁੱਲ ਰੱਖਿਆ ਹੋਇਆ ਜੀ, ਅੱਛਾ ਅੱਛਾ। ਅਸਾਂ ਨੀਲੀ ਤੋਂ ਲਿਆਂਦਾ ਜੀ। ਉਹ ਕਿੱਥੇ ਖੜਾ ਜੀ? ਉਹ ਇੱਥੇ ਜੀ ਮੇਰੇ ਖਿਆਲ ਅੰਦਰ ਹੈ ਜੀ। ਉਹ ਕੱਢੋ ਜੀ, ਕਿੱਥੇ ਹੈ? ਅੱਛਾ, ਉਹ ਪਹਿਲੇ ਪਾਸੇ ਆ। ਚਲੋ ਉੱਥੇ ਚੱਲਦੇ ਹਾਂ। ਤੇ ਉਹ ਬੁੱਲ ਜਿਹੜਾ ਨਾ ਜੀ, ਉਹ ਇਸ ਟਾਈਮ ਜਿਹੜਾ ਨਾ ਸਾਡਾ ਬਰੀਡ ਹੈ ਜੀ। ਅੱਛਾ ਮਾਸ਼ਾ। ਅੱਛਾ ਫਿਰੋਜ਼ ਸਾਹਿਬ, ਇੱਕ ਤੇ ਮਾਲ ਇੱਧਰ ਤੁਸੀਂ ਬੰਨਿਆ ਹੈ ਹਾਂਜੀ, ਤੇ ਇੱਕ ਮਾਲ ਪਿਛਾ ਹੱਥੇ 'ਚ ਖੁੱਲਾ ਛੱਡਿਆ ਹੈ। ਉਹ ਸਰ ਜੋਟੀਆਂ ਹਨ ਜੀ। ਅੱਛਾ। ਹਾਂਜੀ, ਇਹ ਜਿਹੜੇ ਲਿਆਰੀਆਂ ਮੱਝਾਂ ਹੁੰਦੀਆਂ ਨਾ ਜੀ ਦੁੱਧ ਦੇਣ ਵਾਲੀਆਂ, ਹਾਂਜੀ। ਇਹ ਅਸਾਂ ਜਿਹੜਾ ਨਾ ਇੱਥੇ ਬੰਨੀਆਂ ਜੀ।
ਉਹ ਸ਼ਾਮੀ ਦੁੱਧ ਚੋ ਕੇ ਤੇ ਹੂੰ ਉਹਨਾਂ ਨੂੰ ਜਰਾ ਨਾ ਜੀ ਕੋ ਵੰਡਾ 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 ਛੰਡਾ ਇਹ ਉਹ ਪੱਠੇ ਇਹਨਾਂ ਨੂੰ ਫਿਰ ਹਿਫਾਜ਼ਤ ਚੰਗੀ ਕਰਨੀ ਪੈਂਦੀ ਹੈ ਦੁੱਧ ਵਾਲਿਆਂ ਦੀ ਤੇ ਦੂਸਰਿਆਂ ਨੂੰ ਖੈਰ ਸੱਲਾ ਹਾਂਜੀ ਹਾਂਜੀ ਅੱਛਾ ਪੁਰਬਾਣਾ ਸਾਹਿਬ ਇਹ ਦੱਸੋ ਵੀ ਇੱਕ ਮੱਝ ਜਿਹੜੀ ਆ ਜੀ ਜੀ ਇਹ ਰੱਖਣੀ ਸੌਖੀ ਆ ਕਿ ਔਖੀ ਆ ਮੱਝ ਰੱਖਣੀ ਤਾਂ ਬਹੁਤ ਔਖੀ ਹੈ ਜੀ ਔਖੀ ਆ ਔਰ ਇਸ ਦੌਰ ਦੇ ਵਿੱਚ ਜਿਹੜੇ ਮੱਝ ਰੱਖਣੀ ਹੈ ਨਾ ਜੀ ਹਾਂਜੀ ਉਹ ਤਾਂ ਬਹੁਤ ਔਖੀ ਹੈ ਜੀ ਹਾਂ ਨੌਕਰ ਜਿਹੜਾ ਇੱਥੇ ਡਿਊਟੀ ਜਿਹੜੀ ਹੈ ਨਾ ਜੀ ਉਹ ਸਵੇਰ ਤੋਂ ਲੱਗ ਕੇ ਸ਼ਾਮ ਤਾਈਂ ਹਰ ਰੋਜ਼ ਨੌਕਰ ਨੂੰ ਤਾਂ ਛੁੱਟੀ ਹੈ ਹੀ ਕੋਈ ਨਾ ਜੀ ਹਾਂ ਆ ਡੰਗਰਾਂ 'ਚ ਛੁੱਟੀ ਬਾਕੀ ਹੈ ਜਿਹੜਾ ਨਾ ਜੀ ਬਾਕੀ ਸਾਰੇ ਨਿਜ਼ਾਮ ਚੱਲਦੇ ਰਹਿੰਦੇ ਨੇ ਇਹ ਹਰ ਰੋਜ਼ ਜਿਹੜਾ ਨਾ ਨੌਕਰ ਨੂੰ ਕੰਮ ਕਰਨਾ ਪੈਂਦਾ ਜੀ ਹਾਂ ਸੱਡਾ ਔਰਾ ਕੱਢੀ ਇਹ ਝੋਟੀਆਂ ਇੱਧਰ ਛੱਡੀਆਂ ਹੋਈਆਂ ਹਾਂਜੀ ਵੱਖਰੇ ਹਾਂਜੀ ਇਹ ਫਿਰ ਡਾਕਟਰ ਆਉਂਦੇ ਨੇ ਡਾਕਟਰ ਆਉਂਦੇ ਨੇ ਤਾਂ ਉਸ ਵਜ੍ਹਾ ਤੋਂ ਜਿਹੜਾ ਨਾ ਆ ਸੱਡਾ ਜੀ ਆ ਸੰਡਾ ਜੀ ਅੱਜ ਦੇ ਪੈਰ 'ਚ ਝਾਂਜਰ ਪਈ ਹਾਂਜੀ, ਕੜਾ ਪਾ ਮਾਸ਼ਾਅੱਲਾ ਬਹੁਤ ਸੋਹਣਾ ਜੀ ਹਾਂ ਇਹ ਕਿੰਨੀ ਕੁ ਉਮਰ ਆ ਜੀ ਝੋਟੇ ਦੀ ਇਹਦੀ ਹੋਣੀ ਕਿ ਤੀਸਰੀ ਮਾਲੀ ਦੇ ਵਿੱਚ ਜੀ। ਤੀਸਰੀ ਮਾਲੀ 'ਚ ਮਾਸ਼ਾਅੱਲਾ ਠੀਕ ਹੈ ਤੇ ਗਾਂ ਇਹ ਹੁਣ ਜਿਵੇਂ ਜਵਾਨ ਹੋ ਗਿਆ ਕੋਈ ਪਿਛਾਂ ਕੱਟਾ ਵੀ ਤਿਆਰ ਕਰ ਰਹੇ ਹਾਂਜੀ ਐਨ ਜੀ ਬੱਚੇ ਜੀ ਉਹ ਵੀ ਅੱਛਾ। ਬੜੇ ਖੂਬਸੂਰਤ ਹਨ ਜੀ ਅੱਛਾ ਇੱਧਰ ਝੋਟੀਆਂ ਹੋ ਗਈਆਂ ਤੇ ਇਸ ਪਾਸੇ ਇਸ ਪਾਸੇ ਵੀ ਮੈਂ ਜੋਟੀਆਂ ਜੀ ਅੱਛਾ ਇੱਧਰ ਦਿਖਾਓ ਜੀ ਇੱਧਰਲੇ ਪਾਸੇ ਆ ਜਾਓ ਤੇ ਤੁਸੀਂ ਕੋਈ ਸੈਲਜ ਵੀ ਪਾਉਂਦੇ ਆ ਜਾਂ ਸੈਲੇਜ ਬਣਾਇਆ ਜੀ ਅੱਛਾ, ਪੈਨੇ ਆ ਜੀ ਮੱਝਾਂ ਨੂੰ ਮੱਝਾਂ ਨੂੰ ਪੈਨੇ ਆ ਜੀ ਹੂੰ ਹਾਲਾਂਕਿ ਇਹ 25 ਸਾਲ ਤੋਂ ਪਹਿਲੇ ਜੀ ਜਿਹੜਾ ਨਾ ਬਾਦਰ ਨਗਰ ਫਾਰਮ ਜਿਹੜਾ ਨਾ ਉੱਥੇ ਡਾਕਟਰ ਮੀਟਿੰਗ ਹੋਈ ਹੈ ਜੀ ਉੱਥੇ ਉਹਨਾਂ ਇਹ ਗੱਲ ਕੀਤੀ ਹੈ ਜੀ ਲੇਕਿਨ ਇਹ ਤਾਂ ਹੁਣ ਆ ਕੇ ਮਸ਼ਹੂਰ ਹੋਇਆ ਜੀ ਕਿ ਵੰਡਾ ਪਾਣਾ ਚਾਹੀਦਾ ਔਰ ਵੰਡਾ ਪਾਇਆ ਨਾ ਜੀ ਤੇ ਆਪਣਾ ਸੈਲੇਜ ਪਾਇਆ ਹੈ ਹਾਂ ਹੁਣ ਜਾ ਕੇ ਤਾਂ ਪਤਾ ਲੱਗਾ ਵੀ ਸੈਲੇਜ ਨਾਲ ਮੱਝੀ ਜਿਹੜਾ ਨਾ ਜ਼ਿਆਦਾ ਜਿਹੜਾ ਨਾ ਦੁੱਧ ਵੀ ਦਿੰਦੀਆਂ ਨੇ ਤੇ ਮੋਟੀਆਂ ਵੀ ਹੁੰਦੀਆਂ ਨੇ ਹੂੰ ਤੇ ਮੱਝਾਂ ਵਾਸਤੇ ਤਲਾਮ ਵੀ ਬਣਾਇਆ ਹੈ ਹਾਂਜੀ ਤੇ ਨਵਾਉਣ ਵਾਸਤੇ ਜੀ ਨਵਾਉਣ ਵਾਸਤੇ ਇਹ ਅਸਲ ਜਾਨਵਾਰੀ ਪਾਣੀ ਦਾ ਹੈ ਜੀ ਪਾਣੀ ਦਾ ਜਿੱਤਣ ਦੀ ਪਾਣੀ ਨਾ ਵੜੇ ਉਤਣ ਤੱਕ ਜਿਹੜਾ ਨਾ ਜੀ ਇਹਨਾਂ ਨੂੰ ਸਹੀ ਹੋ ਜਿਹੜਾ ਪਰਵਰਿਸ਼ ਨਹੀਂ ਹੁੰਦੀ ਨੰਦ ਨੂੰ ਖੁਸ਼ ਹੁੰਦੇ ਨੇ ਬੈਠੀ ਰਹਿੰਦੀ ਹੈ ਜੀ ਸਾਡੇ ਨਾ ਜੀ ਬੰਦਿਆਂ ਨੇ ਮੱਝਾਂ ਰੱਖੀਆਂ ਹੋਈਆਂ ਤਲਾਹ ਮੁੱਕਦੇ ਜਾਂਦੇ ਤਲਾਹ ਨਹੀਂ ਬਣਾਉਂਦੇ ਨਹੀਂ ਜੀ ਤਲਾਹ ਨੂੰ ਉਹ ਨਹੀਂ ਸਮਝਦੇ ਪਏ ਵੀ ਇਹ ਮੱਝ ਤਾਂ ਹੈ ਹੀ ਪਾਣੀ ਦਾ ਜਾਨਵਰ ਪਾਣੀ ਦਾ ਜਾਨਵਰ ਹੈ ਹਾਂ ਜਿਹਨੇ ਮੱਝਾਂ ਰੱਖੀਆਂ ਉਹ ਤਲਾਹ ਵੀ ਬਣਾਵੇ ਨਾ। ਬਿਲਕੁਲ ਜੀ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ। ਤੇ ਇਹਨਾਂ ਦਾ ਸ਼ੌਕ ਹੈ ਜਿਹੜਾ ਬਾਬੇ ਨਸੀਰ ਦਾ ਗਾਂ ਫਰੋਜ਼ ਉਰੀ ਟੋਰ ਰਿਹਾ ਮਾਸ਼ਾਅੱਲਾ ਡੰਗਰ ਨਹੀਂ ਤਾਂ ਸਾਡੇ ਇੱਥੇ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਵੀ ਸ਼ੌਕ ਕੀਤਾ ਨਾ ਮਾਲ ਡੰਗਰ ਦਾ ਤੇ ਗਾਂ ਟੁਰਿਆ ਨਹੀਂ ਉਹ ਟੁਰਿਆ ਨਹੀਂ ਤੇ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਆ ਕਿ ਤੁਸੀਂ ਗਾਂ ਬੱਚਿਆਂ 'ਚ ਇਹ ਸ਼ੌਕ ਜੀ ਟੋਰਿਆ ਇਨਸ਼ਾਅੱਲਾ ਇਨਸ਼ਾਅੱਲਾ ਫਿਰ ਤੁਸੀਂ ਇਹ ਦੇਖੋ ਕਿ ਅੱਲਾ ਨੇ ਇਹਨਾਂ ਨੂੰ ਰਿਜ਼ਕ ਦਿੱਤਾ ਸੀ ਤੇ ਇਹ ਸ਼ਹਿਰ ਜਾ ਕੇ ਰਹਿ ਸਕਦੇ ਸੀ ਮੈਨੂੰ ਬੜਾ ਚੰਗਾ ਲੱਗਾ ਅੱਗੇ ਮੈਂ ਡੇਰੇ 'ਚ ਬੈਠਾ ਤੇ ਕਾਰ ਦੇ ਉੱਤੇ ਨਾ ਬੱਚੇ ਆਏ ਮੈਂ ਫਿਰੋਜ਼ ਸਾਹਿਬ ਨੂੰ ਪੁੱਛਿਆ ਵੀ ਬੱਚੇ ਕਿੱਥੋਂ ਪੜ੍ਹ ਕੇ ਆਏ ਉਹ ਕਹਿੰਦੇ ਜੀ ਸ਼ਹਿਰੋਂ ਪੜ੍ਹ ਕੇ ਆਏ ਔਖੇ ਹੋਲੇ ਖਰਚਾ ਵਧਾ ਲਿਆ ਬੱਚਿਆਂ ਨੂੰ ਸ਼ਹਿਰ ਪੜ੍ਹਾ ਕੇ ਸ਼ਾਮੀ ਘਰ ਆ ਜਾਂਦੇ ਆ ਆਪ ਸ਼ਹਿਰ ਨਹੀਂ ਗਏ ਸਾਰੇ ਛੋਟਾ ਭਾਈ ਹੈ ਮੇਰੇ ਤੋਂ ਜੀ, ਸ਼ਕੀਲ ਜੀ ਅੱਛਾ ਸ਼ਕੀਲ ਸਾਹਿਬ ਇੱਥੇ ਆਓ ਸ਼ਕੀਲ ਭਾਈ ਹੈ ਇਹ ਜੀ ਇਹਦੀ ਸਪੈਸ਼ਲ ਡਿਊਟੀ ਲੱਗੀ ਹੋਈ ਆਹ। ਹੈ। ਕੋਈ ਕੰਮ ਨਹੀਂ ਕਰਨਾ ਇਹਨਾਂ ਬੱਚਿਆਂ ਨੂੰ ਲੈ ਜਾਣਾ ਜੀ ਹਾਂ, ਹਾਂ। ਤੇ ਲਾਇਆ ਆਉਣਾ ਜੀ ਫਿਰੋਜ਼ ਸਾਹਿਬ ਇਹ ਅਸਲ ਕਮਾਈ ਹੈ ਮੁxtਲਿਫ ਡਿਊਟੀਆਂ ਸਾਡੀਆਂ ਲੱਗੀਆਂ ਹੋਈਆਂ ਲੱਗੀਆਂ ਸਾਡੇ ਛੋਟੇ ਭਾਈ ਹਾਜੀ ਮਕਸੂਦ ਜੀ ਇਹਨਾਂ ਦਾ ਜ਼ਿਮੀਦਾਰਾ ਇਹਨਾਂ ਦੇ ਅੰਡਰ ਲੱਗਾ ਹੋਇਆ ਜੀ ਹਾਂ। ਇਹ ਜ਼ਿਮੀਦਾਰਾ ਕਰਵਾਉਂਦੇ ਨੇ ਜੀ ਵਾਹ ਵਾਹ ਇਹਨਾਂ ਇਹ ਡਿਊਟੀ ਪੂਰੀ ਕਰਨੀ ਕੋਈ ਮਰੀਜ਼ ਹੋ ਗਿਆ ਉਹਨਾਂ ਨੂੰ ਲੈ ਜਾਣਾ ਆਣਾ ਹਾਂਜੀ ਇਹਦੀ ਡਿਊਟੀ ਬੱਚਿਆਂ ਤੇ ਜੀ ਅੱਛਾ ਮੇਰੀ ਉਤਲੀ ਡਿਊਟੀ ਹੈ ਜੀ ਤੇ ਛੋਟੇ ਮਾਮੂ ਜਿਹੜਾ ਹੈ ਜੀ ਇਹ ਛੋਟੇ ਮਾਮੂ ਹਨ ਜੀ ਅੱਛਾ ਮਾਸ਼ਾਅੱਲਾ ਇਹ ਮਾਂ ਨਸੀਰ ਦੇ ਛੋਟੇ ਭਾਈ ਹਨ ਅੱਛਾ ਅੱਛਾ ਇਹ ਵੀ ਅੱਛਾ ਸਾਡੇ ਮਾਮੂ ਹਨ ਜੀ ਮਾਸ਼ਾਅੱਲਾ ਇਹ ਜਨਾਬ ਪਿੱਛੋਂ ਸਾਡਾ ਜਿਹੜਾ ਨਾ ਹਾਜੀ ਸਾਹਿਬ ਦਾ ਕੋਈ ਦੋਸਤ ਆ ਗਿਆ ਮੇਰਾ ਦੋਸਤ ਆ ਗਿਆ ਛੋਟਿਆਂ ਬੱਚਿਆਂ ਦਾ ਭਾਈਆਂ ਦਾ ਕੋਈ ਹੋਰ ਦੋਸਤ ਆ ਗਿਆ ਹਾਏ ਜੀ ਹਾਏ ਇਹਨਾਂ ਦਾ ਬਜ਼ੁਰਗਾਂ ਦਾ ਆ ਗਿਆ ਇਹ ਮੈਨੇਜਮੈਂਟ ਇਹ ਕਰਦੇ ਨੇ ਜੀ ਪਿੱਛੋਂ ਸਾਰੀ ਜੀ ਫਿਰੋਜ਼ ਸਾਹਿਬ- ਡੇਰੇਦਾਰੀ ਦੀ ਮਹਿਮਾਨ ਨਵਾਜ਼ੀ ਇਹ ਉਹ ਸਾਰਾ ਇਹਨਾਂ ਦੇ ਜ਼ਿੰਮੇ ਜੀ ਇਹ ਜਿਹੜੀ ਗੱਲ ਤੁਸੀਂ ਹੁਣ ਸੁਣਾਈ ਆ ਨਾ ਜੀ, ਜੀ। ਜਿਵੇਂ ਡਿਊਟੀਆਂ ਵੰਡੀਆਂ ਆਪਣੇ ਆਪਣੇ ਕੰਮਾਂ ਤੇ ਇਕੱਠ ਦੇ ਚ ਰਹਿੰਦੇ ਆ ਜੀ ਤੁਸੀਂ ਤੇ ਬੜੇ ਪੋਲੇ ਜਿਹੇ ਲਫ਼ਜ਼ਾਂ ਨਾਲ ਗੱਲ ਸੁਣਾਤੀ ਤੁਸੀਂ ਯਕੀਨ ਕਰੋ ਇਹ ਨਹੀਂ ਲੱਭਦੀ ਗੱਲ ਹੁਣ ਨਹੀਂ ਲੱਭਦੀ ਜੀ ਇਹ ਗੱਲ ਨਹੀਂ ਹੁਣ ਲੱਭਦੀ ਇਦਾਂ ਡਿਊਟੀਆਂ ਵੰਡ ਕੇ ਆਪਣਾ ਆਪਣਾ ਕੰਮ ਕਰਨਾ ਤੇ ਆ ਮੇਰਾ ਭਰਾ ਜਿਹੜਾ ਮੇਰਾ ਯਾਰ ਉਹ ਪਟਵਾਰੀ ਲੱਗਿਆ ਪੂਰਾ ਉਹ ਜ਼ਿਮੀਦਾਰੇ ਤੇ ਪੂਰਾ ਇਹਦਾ ਧਿਆਨ ਆ ਜ਼ਿਮੀਦਾਰਾ ਮਾਸ਼ਾਅੱਲਾ ਕਿੰਨਾ ਕਾ ਜੀ 10 ਰੁਪਏ ਦੇ ਜੀ 10 ਮੁਰੱਬੇ ਦਾ ਤੇ ਫਸਲਾਂ ਤੁਸੀਂ ਰਲਾ ਮਰਲਾ ਕੇ ਲਾਉਂਦੇ ਆ ਜਾਂ ਰਲਾ ਮਿਲਾ ਕੇ ਜ਼ਿਆਦਾ ਸਾਡਾ ਕਮਾਂਡ ਹੁੰਦਾ ਕਮਾਦ ਦੇ ਇਹ ਕਮਾਦ ਦੇ ਜੀ ਸਾਡੇ ਰਾਵੀ ਦੇ ਸਭ ਤੋਂ ਵੱਡੇ ਜ਼ਿਮੀਦਾਰ ਆ ਮਾਸ਼ਾਅੱਲਾ ਤੇ ਹੁਣ ਕਮਾਦ ਹਜੇ ਚੱਲ ਰਿਹਾ ਚੱਲ ਰਿਹਾ ਜੀ ਹਾਂ ਮਿਲ ਬੰਦ ਹੋਣ ਤੋਂ ਪਹਿਲਾਂ ਨਿਬੇੜਨਾ ਇਨਸ਼ਾਅੱਲਾ ਜੀ ਠੀਕ ਹੈ ਆਲੂ ਤਾਂ ਨਹੀਂ ਲਾਏ ਨਹੀਂ ਨਹੀਂ ਆਲੂ ਨਹੀਂ ਇਹ ਜੀ ਜਿਹੜੀਆਂ ਹੱਸ ਕੇ ਗੱਲਾਂ ਕਰ ਰਹੇ ਨੇ ਇਹਨਾਂ ਨੇ ਆਲੂ ਨਹੀਂ ਲਾਏ ਇਹਨਾਂ ਨੇ ਆਲੂ ਨਹੀਂ ਲਾਏ ਚਲੋ ਜੀ ਅੱਲਾਹ ਤਾਲਾ ਰੋਜ਼ੀ ਦੇਵੇ ਜੀ ਕਮਾਦ ਵੀ ਆ ਚਲੋ ਇਹ ਵੀ ਫਸਲ ਆ ਬੜੀ ਮਿਹਨਤ ਬੜੀ ਵੱਡੀ ਫਸਲ ਆ ਬੜੀ ਖਰਚੇ ਵਾਲੀ ਫਸਲ ਆ ਤੇ ਨਰਮਾ ਲਾਣੇ ਜੀ ਤੁਸੀਂ ਜੀ ਨਰਮਾ ਵੀ ਹੈ ਜੀ ਮੱਕੀ ਵੀ ਹੈ ਜੀ ਥੋੜੀਆਂ ਫਸਲਾਂ ਹੁੰਦੀਆਂ ਨਰਮਾ ਹੁਣ ਲੱਗਾ ਹੋਇਆ ਕਿ ਲੱਗਣਾ ਹੈ ਲੱਗੋ ਹੈ ਲੱਗਾ ਹੋਇਆ ਜੀ ਕਿੰਨਾ ਲਾਇਆ 10 ਕਿੱਲੇ ਲਾ
ਅਸੀਂ ਨਾ ਜੀ ਨਰਮੇ ਦੇ ਉੱਤੇ ਵੱਖਰੇ ਵੀਡੀਓ ਬਣਾ ਕੇ ਮਕਸੂਦ ਸਾਹਿਬ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ। ਸਾਡੇ ਨਾ ਇਸ ਜੂ ਦੇ ਵਿੱਚ ਨਰਮਾ ਮੁੱਕ ਗਿਆ ਤੇ ਲੇਕਿਨ ਇਸ ਘਰ ਨੇ ਕਦੀ ਨਰਮਾ ਨਹੀਂ ਛੱਡਿਆ, ਕਿਸੇ ਸਾਲ ਵੀ ਇਹਨਾਂ ਨੇ ਮਿਸ ਨਹੀਂ ਕੀਤਾ, ਹਰ ਸਾਲ ਇਹ ਨਰਮਾ ਲਾਉਂਦੇ। ਇਹ ਬੜੀ ਖੂਬੀ ਇਹਨਾਂ ਦੀ। ਤੇ ਜਿੱਥੇ ਸਾਰੀ ਜੂ ਨੇ ਨਰਮਾ ਛੱਡਤਾ ਵੀ ਉੱਥੇ ਮਕਸੂਦ ਹਜੇ ਤੱਕ ਕਿਉਂ ਲਾ ਰਿਹਾ, ਇਸ ਗੱਲ ਦਾ ਜਵਾਬ ਮੈਂ ਲੈ ਕੇ ਤੁਹਾਡੇ ਤੱਕ ਪਹੁੰਚਾਊਂਗਾ। ਅੱਛਾ, ਹੁਣ ਅਸੀਂ ਵਿਖਾ ਰਹੇ ਹਾਂ ਮੱਝਾਂ, ਫਿਰ ਗੱਲ ਮੱਝਾਂ ਦੀ ਕਰੀਏ। ਅੱਛਾ, ਇਹ ਜਿਹੜੀ ਮੱਝਾਂ ਦੀ ਕਹਿ ਲਓ ਵੀ ਆਮ ਬੰਦੇ ਕਹਿ ਦਿੰਦੇ ਆ ਵੀ ਸੈਲਜ ਮੱਝਾਂ ਦੀ ਖੁਰਾਕ ਨਹੀਂ, ਤੁਸੀਂ ਇਸ 'ਚ ਕੀ ਮਹਿਸੂਸ ਕੀਤਾ? ਸਰ ਜਿਹੜੀ ਇਹ ਸੈਲਜ ਹੈ ਨਾ ਜੀ, ਹਾਂ। ਇਹ ਮੱਝਾਂ ਦੀ ਬਿਲਕੁਲ ਖੁਰਾਕ ਹੈ ਜੀ। ਹੈ ਜੀ, ਇਹ ਅਜ਼ਮਾ ਲਿਆ। ਇਹ ਅਜ਼ਮਾਇਆ ਹੈ ਜੀ। ਹਾਂ, ਹਾਲਾਂਕਿ ਇਹ ਗੱਲ ਜਿਹੜਾ ਨਾ 20-25 ਸਾਲ ਪਹਿਲੇ ਦੀ ਗੱਲ ਹੋਈ ਹੈ। ਬਾਦਰ ਨਗਰ ਫਾਰਮ ਦੇ ਵਿੱਚ ਮਾਮੂ ਤੇ ਮੈਂ ਅਸੀਂ ਗਏ ਸੀ ਜੀ। ਅੱਛਾ, ਉਸ ਟਾਈਮ ਮੀਟਿੰਗ ਹੋਈ, ਬਹੁਤ ਵੱਡੇ ਡਾਕਟਰ ਆਏ ਹੋਏ ਹਨ। ਉਹਨਾਂ ਆਖਿਆ ਜੀ ਤੁਸੀਂ ਸੈਲਜ ਬਣਾਓ, ਕੋਈ ਨਹੀਂ ਸੀ ਬਣਾਉਂਦਾ ਜੀ। ਅੱਛਾ, ਤਜਰਬਾ ਕੋਈ ਨਹੀਂ ਸੀ, ਕੋਈ ਇਸ ਤਰੀਕੇ ਪਾਉਂਦਾ ਕੋਈ ਨਹੀਂ ਹਾਂਜੀ। ਸੀ। ਅਸੀਂ ਵੀ ਥੋੜਾ ਜਿਹਾ ਇਸ ਚੀਜ਼ ਤੋਂ ਪਿੱਛਾ ਹਟਦੇ ਸੀ, ਲੇਕਿਨ ਜਦੋਂ ਅਸਾਂ ਪਾ ਕੇ ਵੇਖਿਆ ਨਾ ਜੀ, ਹਾਂਜੀ। ਉਦੋਂ ਸਾਨੂੰ ਮਹਿਸੂਸ ਹੋਇਆ ਕਿ ਵਾਕਈ ਇਹ ਜਿਹੜਾ ਨਾ ਇਹ ਪੂਰੀ ਖੁਰਾਕ ਹੈ ਪੂਰੀ ਜਾਨਵਰ ਖੁਰਾਕ। ਵਾਸਤੇ ਨਾ ਜੀ, ਇਹ ਪੂਰੀ ਖੁਰਾਕ ਹੈ। ਉਹਦੇ ਵਿੱਚ ਮਿਸਾਲਾ ਜਾਤ ਵੀ ਹੁੰਦੇ ਨੇ ਜੀ, ਉਹਦੇ ਵਿੱਚ ਹਰ ਚੀਜ਼ ਹੁੰਦੀ ਹੈ। ਹਰ ਸ਼ੈ ਹੁੰਦੀ। ਉਹ ਫਿਰ ਜਿਹੜਾ ਨਾ ਇਹਨਾਂ ਨੂੰ ਵਾਈਬਾਦੀ ਜੇ ਕੋਈ ਜੋ ਵੀ ਬਿਮਾਰੀ ਹੈ ਨਾ ਉਹਨਾਂ ਤੋਂ ਬਚਣ ਵਾਸਤੇ ਉਹ ਸਾਰੀਆਂ ਚੀਜ਼ਾਂ ਵਿੱਚ ਫਿੱਟ ਹੁੰਦੀਆਂ। ਆ ਜਾਓ ਇਹਨੂੰ ਟੁਰਦੇ ਆ, ਇੱਧਰ ਅੱਗੇ ਆ ਜਾਓ। ਅੱਛਾ, ਉਹ ਜਿਹੜੇ ਬੱਚੇ ਆ ਉਹ ਵੱਖਰੇ ਕੀਤੇ ਹੋਏ ਜੀ ਹਾਂ ਉੱਧਰ? ਜੀ, ਉਹ ਛੋਟੇ ਬੱਚੇ ਨੇ। ਹਾਂਜੀ। ਅਸੀਂ ਜ਼ਿਆਦਾਤਰ ਨਾ ਜੀ, ਜ਼ਿਆਦਾ ਜਿਹੜਾ ਨਾ ਅਸੀਂ ਛੋੜਨੇ ਆ ਜੀ ਆਪਣਾ ਬੱਚਿਆਂ ਨੂੰ ਦੁੱਧ। ਮੈਂ ਨਾ ਇਹੀ ਤੁਹਾਨੂੰ ਪੁੱਛਣ ਲੱਗਾ ਸੀ ਕਿ ਮੱਝ ਦੇ ਵਿੱਚ ਅਸਲ ਕਮਾਈ ਕੀ ਆ? ਸਰ ਅਸੀਂ ਜਿਹੜੀ ਮੱਝ ਦੀ ਕਮਾਈ ਵੇਖੀ ਹੈ ਨਾ ਜੀ, ਹਾਲਾਂਕਿ ਬੜੀਆਂ ਕੰਪਨੀਆਂ ਆਈਆਂ ਨੇ ਸੈਲਜ ਵਾਸਤੇ, ਆਪਣੇ ਵੰਡਿਆਂ ਵਾਸਤੇ ਜੀ, ਹਲੀਬ ਵਾਲੇ ਆਏ ਨੇ ਜੀ, ਦੂਸਰੇ ਤੀਸਰੇ ਸਾਰੇ ਆਣ ਵੀ ਦੁੱਧ ਸਾਨੂੰ ਦਿਓ ਜੀ। ਹਾਂ। ਇਹ ਕਹਾਵਤ ਬਣੀ ਹੋਈ ਪੰਜਾਬੀ ਦੀ ਜੀ ਵੀ ਦੁੱਧ ਤੇ ਪੁੱਤਰ ਕਦੀ ਨਹੀਂ ਕਿਸੇ ਵੇਚਿਆ ਜੀ। ਆਏ ਹਾਏ ਹਾਏ। ਅੱਜ ਤੱਕ ਦੁੱਧ ਨਹੀਂ ਵੇਚਿਆ ਤੇ ਅੱਜ ਤਾਈਂ ਇਹੋ ਜਿਹਾ ਕੰਮ ਨਹੀਂ ਕੀਤਾ ਜੀ। ਸਾਡੀ ਕਮਾਈ ਔਰ ਸਿਰਫ ਜਿਹੜਾ ਨਾ ਜੀ ਬਚ ਗਿਆ ਜੀ, ਪੁਰਾਣਿਆਂ ਨੂੰ ਪਿਵਾਉਂਦੇ ਆ ਜੀ। ਉਸ ਤੋਂ ਬਾਅਦ ਜਿਹੜਾ ਬਚ ਗਿਆ, ਜਿਹੜਾ ਉਹਨੂੰ ਲੱਸੀ ਲਾ ਕੇ ਸਵੇਰੇ ਸਾਂਝਰੇ ਇੱਥੇ ਮਜਮਾ ਲੱਗਾ ਹੁੰਦਾ ਜੀ, ਨਾਲ ਦੇ ਛੋਟੇ ਛੋਟੇ ਗਾਂਵ ਵਾਲੇ ਜਿਹੜੇ ਲੋਕ ਉਹ ਇੱਥੋਂ ਲੱਸੀ ਲੈ ਕੇ ਜਾਂਦੇ ਨੇ ਜੀ, ਉਹ ਸਾਨੂੰ ਦੁਆਵਾਂ ਦਿੰਦੇ ਨੇ ਜੀ। ਕੀ ਬਾਤ ਯਾਰ ਮੇਰੇ ਆਖੇ ਇਸ ਗੱਲ ਤੇ ਨਾ ਜੀ ਯਾਰ ਤਾੜੀ ਲਾਇਓ ਯਾਰ। ਆਏ ਹਾਏ ਹਾਏ, ਕਿੱਡੀ ਵੱਡੀ ਸਖਾਵਤ ਆ ਯਾਰ, ਕਿੱਡੀ ਵੱਡੀ ਸਖਾਵਤ ਆ। ਇਹ ਮੇਰੇ ਵਸੇਬ ਦੀ ਸਖਾਵਤ ਸੀ ਜੀ। ਸਾਡੇ ਆ ਜਿਹੜਾ ਲੱਸੀ, ਤਾਂ ਹੀ ਤਾਂ ਕਹਿੰਦੇ ਸੀ ਵੀ ਇਹ ਸਾਂਝ, ਸਭ ਤੋਂ ਵੱਡੀ ਸਾਂਝ ਲੱਸੀ ਦੀ ਹੁੰਦੀ। ਜੀ ਤੇ ਅੱਜ ਤਾਂ ਲੱਸੀ ਲੱਭਦੀ ਨਹੀਂ, ਸਾਰੇ ਘਰ ਹੀ ਝੋਟਿਆਂ ਵਾਲੇ ਬਣੇ ਹੋਏ ਆ। ਹਾਂਜੀ। ਤੇ ਫਿਰੋਜ਼ ਸਾਹਿਬ ਨੇ ਸਾਡੀ ਉਹ ਗੱਲ ਵੀ ਅੱਜ ਤੱਕ ਜ਼ਿੰਦਾ ਰੱਖੀ ਹੋਈ ਹੈ ਵੀ ਕਹਿੰਦੇ ਵੀ ਸਾਡੀ ਜੂ ਪੂਰੀ ਜਿੱਥੇ ਜਿੱਥੇ ਲਾਗੇ ਲੱਗ ਗਿਆ ਨਾ ਤੇ ਬੰਦੇ ਸਵੇਰੇ ਸਵੇਰੇ ਆ ਕੇ ਲੱਸੀ ਲੈ ਜਾਂਦੇ। ਫਿਰ ਦੇਖੋ ਤੁਸੀਂ ਮਾਲ ਦੇਖ ਰਹੇ ਇਸ ਟਾਈਮ, ਇੱਕ ਵਾਰੀ ਘੁਮਾਇਓ ਜੀ ਕੈਮਰਾ। ਇਸ ਟਾਈਮ ਆ ਵੱਡੀਆਂ ਮੱਝਾਂ ਜਿਹੜੀਆਂ ਤੁਸੀਂ ਖੁਰਲੀਆਂ ਤੇ ਖਲੋਤੀਆਂ ਦੇਖ ਰਹੇ ਆ, ਝੋਟੀਆਂ ਵੱਖਰੇ ਆ, ਝੋਟੇ ਵੱਖਰੇ ਆ, ਕਟੀਆਂ ਵੱਖਰੀਆਂ ਤੇ ਕੱਟੇ ਵੱਖਰੇ ਆ। ਮਾਸ਼ਾਅੱਲਾ ਇੰਨਾ ਮਾਲ ਹੋ ਕੇ ਫਿਰ ਵੀ ਉਹ ਕਹਿੰਦੇ ਵੀ ਇੱਕ ਲੱਪ ਅਸੀਂ ਦੁੱਧ ਹੀ ਨਹੀਂ ਵੇਚਦੇ। ਮੈਨੂੰ ਇਹ ਗੱਲ ਨਾ ਜੀ ਖਾ ਗਈ ਇਹ, ਜੀ ਯਕੀਨ ਬੜੀ ਕਰੋ। ਗੱਲ ਆ ਜੀ, ਬੜੀ ਗੱਲ ਆ। ਕੀ ਬਾਤ ਆ ਜੀ। ਇਸ ਗੱਲ ਦੀ ਮੇਰੇ ਕੋਲ ਦਾਦ ਹੀ ਨਹੀਂ ਦੇ ਹੁੰਦੀ ਜੀ ਕਿ ਇੰਨਾ ਮਾਸ਼ਾਅੱਲਾ ਦੁੱਧ ਹੋਵੇ ਤੁਸੀਂ ਵੇਚਦੇ ਨਹੀਂ। ਕਹਿੰਦੇ ਬੱਚਿਆਂ ਨੂੰ ਪਿਆਉਂਦੇ ਆ, ਬਾਕੀ ਆਪ ਦਾ ਰਿੜਕਦੇ ਆ। ਤੇ ਅੱਗਾਂ ਜਿਹੜੇ ਡੰਗਾ ਰਹਿਣ ਜੀ, ਜੇ ਸਵਾ ਫਿਰ ਸਾਂ ਪਾਲ ਗਈਆਂ ਉੱਥੇ ਉਸ ਵਿੱਚ ਉਹਨਾਂ ਨੂੰ ਕੋਈ ਆਹ ਗੱਲ ਵੇਚ ਲਈਦਾ ਜੀ। ਅਸਲ ਇਹਨਾਂ ਦੀ ਜਿਹੜੀ ਆਮਦਨ ਹੈ ਨਾ ਜੀ, ਉਹ ਫੜਾਂ ਦੀ ਹੈ। ਫਲਾਂ ਦੀ, ਉਹ ਬਾਬਾ ਜੀ ਨੇ ਕਿਹਾ ਬੱਚਿਆਂ ਦੀ। ਬੱਚਿਆਂ ਦੀ। ਉਹ ਜਿਹੜਾ ਦੁੱਧ ਕੱਟੇ ਕੱਟੀਆਂ ਨੇ ਪੀਤਾ ਹਾਂਜੀ ਹਾਂਜੀ ਤੇ ਉਹ ਖੀਰੇ ਜਵਾਨ ਹੋ ਗਏ, ਹਾਂਜੀ। ਤੇ ਇਸ ਤੋਂ ਵੱਡੀ ਆਮਦਨ ਕਿਹੜੀ ਆਮਦਨ ਹੈ? ਕਿਹੜੀ ਹੈ ਜੀ? ਹਾਂਜੀ, ਮੈਂ ਤੇ ਵੇਚ ਲੈ ਵਿੱਚ ਕੋ ਮੱਝੀ ਨੂੰ ਚਾਰ ਵੇਚ ਵੇਚ ਲਈ। ਪਿੱਛੇ ਨਵੀਆਂ ਹੋਰ ਪਹਿਲਣੀ ਜੋਟੀਆਂ ਜੋਟੀਆਂ ਤਿਆਰ ਹੋ ਗਈ। ਤੁਸੀਂ ਨਾ ਜੀ ਇਹ ਜਿਵੇਂ ਮਾਲ ਨੂੰ ਬਾਬਾ ਜੀ ਆਪਣੀ ਬਰੀਡ ਕਹਿ ਲਓ ਤਿਆਰ ਕੀਤੀ ਹੈ ਜਾਂ ਤੁਸੀਂ ਕਿਤੋਂ ਚੰਗੀ ਮੱਝ ਲੱਭਦੀ ਮੁੱਲ ਲੈ ਲੈਂਦੇ ਆ ਵੀ ਇਹ ਮਾਲ ਇਕੱਠਾ ਕਿਵੇਂ ਕੀਤਾ? ਮੈਂ ਇਹ ਗੱਲ ਪੁੱਛਣੀ ਸੀ। ਜਿੱਥੋਂ ਚੰਗੀ ਮਾਝ ਲੱਭੀ ਉੱਥੋਂ ਲਾ ਆਂਦੀ ਤੇ ਅਗਾ ਮੜ ਉਹ ਵੀ ਬਾਦ ਗਏ ਕੋ ਨਾਲ ਆਪਣੀਆਂ ਘਰ ਦੀਆਂ ਬਣ ਗਈਆਂ, ਬਾਹਰੋਂ ਕਾ ਲਾ ਆਂਦੀ ਉਹ ਨਾਲ ਰਲ ਗਏ ਨਸਾਲੇ। ਤੇ ਝੋਟਾ ਆਪਣਾ ਹੀ ਰੱਖਿਆ, ਜੋਟਾ ਜੋਟਾ ਆਪਣਾ ਆਪਣਾ ਹੀ ਰੱਖਿਆ। ਮੱਝ ਕਿਤੋਂ ਲੈ ਆਂਦੀ, ਝੋਟਾ ਆਪਣਾ ਹੀ ਝੋਟਾ ਰੱਖਿਆ ਆਪਣਾ। ਤੇ ਉਹ ਨਸਲ ਫਿਰ ਗਾਂ ਤਿਆਰ ਉਹ ਗਾਂ ਕੀਤੀ। ਤਿਆਰ ਕੀਤੀ। ਇੱਧਰ ਵੇਖੋ ਜੀ, ਆ ਮਾਝ ਖੜੀ ਹੈ ਇੱਕ ਆ ਸਾਹਮਣੇ ਕੈੜੀ ਖੜੀ ਨੇ, ਇੱਕ ਇੱਦੇ ਖੜੀ ਨੇ। ਹਾਂ ਹਾਂ, ਆ ਵਿਖਾ ਮਾਝ ਸਾਹਮਣੇ ਵੱਜਾਂ ਚੰਗੀਆਂ ਸਾਹਮਣੇ ਖੜੀਆਂ ਜਿਹੜੀਆਂ। ਇਹ ਕੈਲੀ ਘਰ ਦੀ? ਘਰ ਦੀ ਆ ਵੀ ਘਰ ਦੀ ਆ ਜਿਹੜੀ ਪਰੂ ਖੜੀ। ਹਾਂ ਹਾਂ। ਤੁਸੀਂ ਮੱਝ ਕੋਲੋਂ ਵੱਧ ਤੋਂ ਵੱਧ ਦੁੱਧ ਕਿੰਨਾ ਲਿਆ ਜੀ 13 ਕਿਲੋ ਟਾਈਮ ਦਾ ਦਿੰਦੀ ਇੱਕ ਟਾਈਮ ਦਾ? ਇੱਕ ਟਾਈਮ। ਚਾਰੇ ਥਣਾਂ ਦਾ? ਹਾਂਜੀ ਚਾਰੇ। ਬੜਾ ਦੁੱਧ ਹੈ ਜੀ ਮਾਸ਼ਾਅੱਲਾ। ਮਾਸ਼ਾਅੱਲਾ ਠੀਕ ਆ। 26 ਕਿਲੋ ਦੁੱਧ ਹੈ। 13 ਕਿਲੋ ਦੁੱਧ ਠੀਕ ਆ। ਬਹੁਤ ਸੋਹਣਾ ਚੰਗੀਆਂ ਦੁੱਧ। ਮੱਝਾਂ ਹੀ ਦਿੰਦੀਆਂ ਨੇ। ਉੱਥੇ ਜੀ ਆਰਟਸ ਐਂਡ ਕੈਟਲ ਸ਼ੋ ਤੇ 3 ਜੀ ਚੁਆਈਆਂ ਲੈਂਦੇ ਨੇ ਜੀ। ਅੱਛਾ, 3 ਚੁਆਈਆਂ। ਤਿੰਨ ਚੁਆਈਆਂ। ਉੱਥੇ ਕੀ ਬਣਿਆ ਤੁਸੀਂ ਦੱਸ ਰਹੇ ਉੱਥੇ ਸੀ? ਜੀ 36 ਲੀਟਰ ਤੇ ਕੁਝ ਪੁਆਇੰਟ ਜਿਹੜਾ ਆਪਣੀ ਮੱਝ ਕੀਤਾ ਜੀ ਮਾਸ਼ਾਅੱਲਾ। 99 ਦੇ ਵਿੱਚ।
ਮਾਸ਼ਾਅੱਲਾ 1999 1999 ਦੇ ਫਿਰੋਜ਼ ਸਾਹਿਬ ਦੱਸਦੇ ਪਏ ਜੀ 1999 ਦੇ ਵਿੱਚ ਕਿਹੜੀ ਥਾਂ ਤੇ ਹੋਇਆ ਸੀ ਮੁਕਾਬਲਾ? ਹਾਰਸ ਐਂਡ ਕੈਟਲ ਸ਼ੋ ਲਾਹੌਰ। ਲਾਹੌਰ ਦੇ ਵਿੱਚ ਉਸ ਟਾਈਮ ਦੱਸਦੇ ਵੀ ਬਾਬਾ ਨਸੀਰ ਸਾਹਿਬ ਤੇ ਇਹ ਮੱਝ ਲੈ ਕੇ ਗਏ ਸੀ। ਕਿੰਨੇ ਲੀਟਰ ਦੁੱਧ ਹੋਇਆ ਸੀ? 36 ਲੀਟਰ 36 ਲੀਟਰ ਤੇ ਕੁਛ ਪੁਆਇੰਟ। ਉਸ ਟਾਈਮ 1999 ਚ ਮੱਝ ਵਧੀ ਸੀ। ਪੂਰੇ ਪਾਕਿਸਤਾਨ ਤੋਂ ਡੰਗਰ ਆਏ ਹੁਣ। ਹਾਂਜੀ ਪੂਰੇ ਪਾਕਿਸਤਾਨ ਤੋਂ, ਉੱਥੇ ਪੂਰਾ ਪਾਕਿਸਤਾਨ ਹੁੰਦਾ ਜੀ, ਹਰ ਸ਼ੋਬੇ ਨਾਲ ਹਰ ਲਿਹਾਜ਼ ਨਾਲ ਉੱਥੇ ਜਿਹੜਾ ਨਾ ਜੀ ਜਾਨਵਰਾਂ ਦੀ ਚੁਆਈ ਹੁੰਦੀ ਹੈ ਜੀ। ਹਾਂ ਜੀ ਹਰ ਚੀਜ਼ ਦਾ ਨਾ ਜੀ ਸਿਆਣੇ ਕਹਿ ਗਿਆ ਘਟਦੀ ਦਾ ਪਹਿਰਾ ਪਿਓ ਨੂੰ ਪੁੱਤ ਨਹੀਂ ਰਲਦਾ। ਵਾਹ ਵਾਹ ਵਾਹ। ਅਸੀਂ ਆਪਣੀ ਅੱਖਾਂ ਇੱਥੇ ਮੱਝਾਂ ਦੇਖੀਆਂ ਨੇ ਬਾਬੇ ਨਸੀਰ ਕੋਲ ਕਿ ਬੰਦਾ ਹੈ ਸਾਈਡ ਤੇ ਖੜਾ ਤੇ ਦੂਏ ਬੰਦਾ ਨਹੀਂ ਸੀ ਦੇਖ ਸਕਦਾ, ਇੰਨਾ ਕੱਦ ਸੀ ਮਾਈ ਦਾ। ਹਾਂ ਲੇਕਿਨ ਹੁਣ ਜਿਵੇਂ ਜਿਵੇਂ ਦੌਰ ਬਦਲਿਆ ਉਵੇਂ ਉਵੇਂ ਮੱਝਾਂ ਦੇ ਕੱਦ ਵੀ ਘਟ ਗਏ। ਬੰਦਿਆਂ ਦੇ ਵਿਕਾਤ ਘਟੇ ਉਹ ਹੈ ਨਾ ਜੀ, ਮੈਂ ਤਾਂ ਅੱਗੇ ਗੱਲ ਕੀਤੀ ਹੈ ਵੀ ਜਿਵੇਂ ਜਿਵੇਂ ਘਟਦੀ ਦਾ ਪਹਿਰਾ, ਜੇ ਅਗਰ ਪੋਤਰ ਪਿਓ ਨੂੰ ਨਹੀਂ ਨਾ ਰਲਿਆ ਜੀ ਤੇ ਇਹ ਮੱਝਾਂ ਵੀ ਅਗਾ ਸੂੰਦੀਆਂ ਪਈਆਂ, ਉਹਨਾਂ ਮੱਝਾਂ ਨੂੰ ਵੀ ਇਹ ਮੱਝਾਂ ਨਹੀਂ ਬੜੀਆਂ ਕੱਦਾਂ ਵਾਲੀਆਂ ਕੱਦਾਂ ਵਾਲੀਆਂ। ਤੈਨੂੰ ਦਿਖਾਣੇ ਆ ਕਦ ਹੁਣ ਆ ਮੱਝ ਦਾ ਕੱਦ ਚਾਚਾ ਥੋੜਾ ਕੁਝ ਵੀ ਨਹੀਂ ਜੀ। ਅੱਛਾ ਪਰਲੇ ਪਾਸੇ ਜਾ ਕੇ ਨਾ ਉਹ ਝੋਟੀ ਦਿਖਾਈ ਜਿਹੜੀ ਵਿਚਾਲੇ ਖਲੋਤੀ ਹੈ। ਇੱਥੋਂ ਟੱਪ ਜਾ, ਤੂੰ ਟੱਪ ਜਾ, ਅਸੀਂ ਖਲੋਤੇ ਇੱਧਰ ਹੀ। ਤੁਸੀਂ ਹੁਣ ਆਹ ਦੇਖੀਆਂ ਨਾ, ਤੁਸੀਂ ਇਹਨਾਂ ਜੋ ਕਹਿ ਰਹੇ ਵੀ ਇਹਦਾ ਕੱਦ ਵੇਖ, ਤੇ ਅਸੀਂ ਜਿਹੜੀਆਂ ਉਹ ਦੇਖੀਆਂ ਅਸੀਂ ਕਹਿੰਦੇ ਆ ਵੀ ਇਹ ਉਹਨਾਂ ਅੱਗੇ ਕੁਝ ਵੀ ਨਹੀਂ, ਇਦਾਂ ਮਾਲੂਮ ਹੁੰਦੀ ਜਿਵੇਂ ਕੱਟੀਆਂ ਖੜੀਆਂ ਉਹਨਾਂ ਦੀਆਂ। ਅੱਛਾ ਹਾਂਜੀ ਬਹੁਤ ਕੱਦ ਵਾਲੀਆਂ ਮੱਝਾਂ ਆਣ ਜੀ। ਹਾਂ ਮਤਲਬ ਕਿ ਜਿੱਡਾ ਵੀ ਬੰਦਾ ਹੈ ਨਾ ਮਾਈ ਦੇ ਆਸ-ਪਾਸੇ ਖੜਾ ਤੇ ਦੂਏ ਪਾਸੇ ਨਹੀਂ ਨਜ਼ਰ ਆਉਂਦਾ ਸੀ ਬੰਦੇ ਦੇ। ਤੇ ਤੁਸੀਂ ਉਹ ਪੁਰਾਣੀ ਨਸਲ ਫਿਰ ਅੱਗੇ ਲੈ ਕੇ ਤੁਰੇ। ਚੱਲਦੇ ਆ। ਹਾਂ ਅੱਲਾਹ ਤਾਲਾ ਜੀ ਇਦਾਂ ਹੀ ਰੌਣਕ ਰੱਖੇ ਜੀ, ਇਦਾਂ ਹੀ ਰੱਬ ਦੀ ਜ਼ਾਤ ਖੁਰਲੀਆਂ ਆਬਾਦ ਰੱਖੇ ਜੀ, ਹਾਂ ਡੇਰਾ ਆਬਾਦ ਰੱਖੇ, ਇਦਾਂ ਹੀ ਮਾਲਕ ਰੌਣਕ ਲਾਈ ਰੱਖੇ ਜੀ। ਅੱਛਾ ਤੁਸੀਂ ਇੱਕ ਉਹ ਲਾਇਆ ਸੀ ਗੈਸ ਵਾਲਾ? ਹਾਂਜੀ ਗੋਬਰ ਗੈਸ ਉਹ ਬਾਹਰ ਲੱਗਾ ਹੋਇਆ ਜੀ। ਚਲੋ ਉੱਥੇ ਥੋੜਾ ਜਿਹਾ ਚੱਲਦੇ ਹਾਂ ਹਾਂਜੀ ਉਹ ਦਿਖਾਣੇ ਆ ਜਾਓ। ਤੇ ਬੜਾ ਸੋਹਣਾ ਇੱਥੇ ਇੱਕ ਨਿਜ਼ਾਮ ਦੇਖਿਆ। ਇੱਕ ਤਾਂ ਜੀ ਆ ਫਿਰੋਜ਼ ਸਾਹਿਬ ਤੁਸੀਂ ਬਣਾਇਆ ਹੈ ਮਾਲ ਵਾਸਤੇ? ਮਾਲ ਵਾਸਤੇ ਬਣਾਇਆ ਜੀ। ਅੱਛਾ ਇਹਦੇ 'ਚ ਤਾਜ਼ਾ ਪਾਣੀ ਆ ਰਿਹਾ? ਤਾਜ਼ਾ ਪਾਣੀ ਆ ਰਿਹਾ। ਇਹ ਚੱਲ ਰਿਹਾ ਸੂਰਜ ਤੇ ਚੱਲ ਰਿਹਾ ਟੂਬਲ? ਹਾਂਜੀ ਸੂਰਜ ਤੇ ਵੀ ਚੱਲਦਾ ਪਿਆ ਜੀ ਤੇ ਆਪਣਾ ਬਿਜਲੀ ਤੇ ਵੀ। ਇਹ ਸ਼ੇਅਰਿੰਗ ਹੋਈ ਹੋਈ ਹੈ ਜੀ। ਅੱਛਾ ਅੱਛਾ ਇਹ ਕਿੰਨਾ ਖਰਚਾ ਬਣਦਾ ਇਹਦਾ? ਇਹਦਾ ਖਰਚਾ ਤਾਂ ਇਹ ਪਹਿਲੇ ਬਣਾਇਆ ਸੀ। ਨਹੀਂ ਨਹੀਂ ਹਾਂ ਹਾਂ ਵੀ ਬਿੱਲ ਦਾ ਕਿੰਨਾ ਕੁ ਖਰਚਾ ਘਟ ਗਿਆ? ਬਿੱਲ ਤਾਂ ਹੁਣ ਜਿਹੜਾ ਨਾ ਇਸ ਟਾਈਮ ਆਇਆ 60,000 ਰੁਪਏ ਜੀ ਸਾਰਾ ਮਹੀਨਾ? ਹਾਂ ਹੂੰ ਬਹੁਤ ਕੰਮ ਹੋ ਗਿਆ ਜੀ ਸੋਲਰ ਸਿਸਟਮ ਨਾਲ ਜੀ। ਹੂੰ ਅੱਗੇ ਬਹੁਤ ਜ਼ਿਆਦਾ ਹੁੰਦਾ ਜੀ। ਤੇ ਟੂਬਲ ਤੁਸੀਂ ਵੱਖਰੇ ਵੱਖਰੇ ਲਾਏ ਹੋਣੇ 10 ਰੁਪਿਆਂ ਨੂੰ ਇੱਕ ਤੇ ਨਹੀਂ ਹਾਂਜੀ ਨਾ? ਨਹੀਂ ਨਹੀਂ ਇੱਕ ਨਹੀਂ ਕਈ ਟਿਊਬਲ ਨੇ, ਇਹ ਕਈ ਟਿਊਬਲ ਪਰ ਹੈ। ਇਹ ਮੇਨ ਟਿਊਬਲ ਹੈ ਇਹਨਾਂ ਦਾ ਇੱਥੇ ਘਰ ਵਾਲਾ, ਇੱਥੇ ਜਿਹੜਾ ਡੇਰੇ ਵਾਲਾ ਹੈ, ਇਹ ਟਿਊਬਲ ਆ ਖਾਸ ਕਰ ਜਿਹੜਾ 24 ਘੰਟੇ ਚੱਲਦਾ। 24 ਘੰਟੇ ਚੱਲਦਾ? ਬਿਜਲੀ ਨਾ ਹੋਵੇ ਤੇ ਬੰਦ ਹੋਣਾ ਹੈ, ਹੂੰ ਜੇ ਬਿਜਲੀ ਹੈ ਤੇ ਨਹੀਂ ਬੰਦ ਹੁੰਦਾ। ਹੂੰ ਅੱਛਾ ਇਧਰੋਂ ਮਾਲ ਵਧੀਆ ਜੀ ਮੱਝਾਂ। ਕਿੰਨਾ ਡੂੰਘਾ ਰੱਖਿਆ ਜੀ? ਕਾਫੀ ਡੂੰਘਾ ਜੀ 4 ਫੁੱਟ ਹੈ। 4 ਫੁੱਟ ਤੱਕ ਹੈ। ਇਹ ਤਾਂ ਗਰਮੀਆਂ ਨੂੰ ਬੰਦੇ ਵੀ ਨਹਾਣ ਤੇ ਮੱਝਾਂ ਵੀ ਨਾ। ਹਾਂ ਬੰਦੇ ਵੀ ਨਹਾਉਂਦੇ ਨੇ। ਹਾਂ ਤੇ ਕਿੰਨੇ ਫੁੱਟ ਹੋਣਾ ਜੀ? ਕਿੰਨੇ ਜ਼ਰਬ ਕਿੰਨੇ ਦਾ ਹੈ? ਇਹ ਤਾਂ ਅੰਦਾਜ਼ਾ ਨਹੀਂ ਹੈ ਜੀ। 20 ਜ਼ਰਬ 40 ਹੋਣਾ ਜੀ? ਹਾਂ 20 ਜ਼ਰਬ ਸ਼ਾਇਦ 40 20 40 20 40 ਦਾ ਹੋਣਾ ਜੀ। ਇੰਨਾ ਮਕਸੂਦ ਕਿੱਧਰ ਗਿਆ? ਉਹ ਦੇ ਬਾਹਰ। ਅੱਛਾ ਤੇ ਕਿੰਨਾ ਇਹਦੇ 'ਚ ਇੱਕ ਟਾਈਮ ਦੇ ਵਿੱਚ ਕਿੰਨਾ ਕੁ ਮਾਲ ਆ ਸਕਦਾ? ਇਹਦੇ ਚ ਤਕਰੀਬਨ ਜਿਹੜਾ ਨਾ 25 ਇੱਕ ਆ ਜਾਂਦਾ ਡੰਗਰ? ਹਾਂਜੀ ਨਾ ਤੇ ਫਿਰ ਤੁਸੀਂ ਟੋਟਿਆਂ 'ਚ ਲਿਆਨੇ ਡੰਗਰ? ਟੋਟਿਆਂ ਚ ਲੈਂਦੇ ਜੀ ਹਾਂਜੀ ਵਾਰੀ ਵਾਰੀ ਨਾਲ। ਵਾਰੀ ਸਿਰ ਨਾਲ? ਵਾਰੀ ਸਿਰ ਨਾਲ ਸਾਰਾ ਕੁਝ। ਹੂੰ ਅੱਛਾ ਆ ਇਧਰਲੇ ਪਾਸੇ ਕੀ? ਇਹ ਜੀ ਗੋਬਰ ਗੈਸ ਹੈ ਜੀ। ਹੂੰ ਨਈ ਟੈਕਨੋਲੋਜੀ ਆਈ ਹੈ ਜੀ। ਅੱਛਾ ਉਹ ਗੋਬਰ ਤੋਂ ਫਾਇਦਾ ਹਾਸਲ ਕਰਨ ਵਾਸਤੇ ਜਨਾਬ ਇਹ ਹੂੰ ਅਸਾਂ ਬਣਾਇਆ ਜੀ ਹੂੰ ਗੋਬਰ ਗੈਸ। ਅੱਛਾ ਜੀ ਇੱਕ ਰੇੜੀ ਇਹਦੇ ਵਿੱਚ ਪਾਉਂਦੀ ਹੈ ਜੀ। ਇੱਕ ਰੇੜੀ ਹੱਥ ਵਾਲੀ? ਹੱਥ ਵਾਲੀ ਜੀ। ਅੱਛਾ ਜੀ ਆ ਜਿਹੜੀ ਦੂਸਰੀ ਹੈ ਹੂੰ ਗਦਾ ਗਾੜੀ ਹਾਂ ਹਾਂ ਉਹ ਜੀ ਪਾਉਂਦੀ ਵਿੱਚ ਜੀ। ਤੇ ਗੈਸ ਮਾਸ਼ਾਅੱਲਾ ਠੀਕ ਹੈ ਜੀ। ਇੱਥੋਂ ਤਕਰੀਬਨ ਜੀ 3-4 ਕਿੱਲੇ ਤੇ ਆਪਣਾ ਘਰ ਹੈ ਜੀ। ਆ ਦਿਖਾ ਨਹੀਂ ਇੱਕ ਖੋਤਾ ਰੇੜੀ ਪੈਂਦੀ ਹਾਂਜੀ ਇੱਕ ਦਿਨ 'ਚ? ਹਾਂਜੀ ਇੱਕ ਦਿਨ ਦੇ ਹਾਂਜੀ ਅੱਧੀ ਤਕਰੀਬਨ ਪਾਇਆ ਜਾਂਦੀ ਹੈ ਤੇ ਬੜਾ ਵੱਡਾ ਬਣਾਇਆ। ਅੱਛਾ ਇਹਦਾ ਕਿੰਨਾ? ਇਹ ਤਾਂ ਹੋ ਗਿਆ ਦਾ ਮੂੰਹ। ਹਾਂਜੀ ਅਗਾਂ ਜਾ ਰਿਹਾ ਇਹ ਖੂਹ ਜਿਹੜਾ ਆ? ਨਾ ਜੀ 21 ਫੁੱਟ ਹੈ ਇੱਥੇ ਖੂਹ ਹੈ ਜੀ। ਨਾ ਤਕਰੀਬਨ 10-12 ਫੁੱਟ ਹੈ ਇਹ ਜਿੱਥੇ ਉੱਤੇ ਲੱਗਾ ਹੋਇਆ ਨਾ ਜੀ। ਅਮਰ ਸਾਹਿਬ ਆ ਦਿਖਾਓ ਆ ਖੂਹ ਆ ਜੀ ਇੱਥੇ? ਇੱਥੇ ਖੂਹ ਹੈ ਉੱਤੋਂ ਇਹ ਛੱਤੇ ਹੋਇਆ ਜੀ। ਹੂੰ ਆਪਾਂ ਖੂਹ ਤੇ ਖਲੋਤੇ ਆ ਇਸ ਟਾਈਮ? ਹਾਂਜੀ ਇਸ ਟਾਈਮ ਆਇਆ ਆਪਾਂ ਖੂਹ ਤੇ ਇਹ ਹੁਣ ਜਿਹੜਾ ਪੈਪ ਹੈ ਨਾ ਜੀ, ਇਹ ਪੈਪ ਹੈ ਇਹ ਖੂਹ ਦੇ ਵਿੱਚ ਹੈ ਜੀ। ਇਹ ਖੂਹ ਦੇ ਸੈਂਟਰ 'ਚ ਆ। ਸੈਂਟਰ ਦੇ ਇਹ ਵਿੱਚ ਕਿੰਨਾ ਖੂਹ ਆ ਜੀ? ਇਹ ਹੈ ਜੀ 10-12 ਫੁੱਟ ਥੱਲੇ ਜੀ। ਤੇ ਗੁਲਾਈ ਕਿੰਨੀ ਖੁਣੀ? 10 ਗੁਲਾਈ ਦੀ? ਇਦਾਂ ਆ ਇਤਨੀ ਕੋਣੀ 10 ਦੀ ਗੁਲਾਈ ਹੋਣੀ। 10 ਦੀ ਗੁਲਾਈ। ਤੇ ਇਹ ਕਿੰਨੇ ਕ ਵਰਤਣ ਵਾਸਤੇ ਆ? ਇਹ ਸਾਰੇ 4 ਸਾਡੇ ਚੁੱਲ੍ਹੇ ਚੱਲਦੇ ਨੇ ਜੀ। ਮਾਸ਼ਾਅੱਲਾ। ਹਾਂਜੀ ਬਿਲਕੁਲ ਐਟ ਅ ਟਾਈਮ ਜੀ। ਹੂੰ ਤੇ ਇਹਦੇ ਤੇ ਆਪਣਾ ਦੂਸਰਾ ਗੈਸ ਲੈ ਲਓ ਕਿ ਉਹ ਸੱਦੇ ਨੇ ਜੀ ਆਪਣੇ ਇਸਤੇਮਾਲ ਕਰਨ ਵਾਸਤੇ ਗਰਮੀ ਹੈ ਸਿਲੰਡਰ ਜੀ। ਹਾਂ ਸਿਲੰਡਰ ਹੋ ਗਿਆ ਜਾਂ ਜਿਹੜੇ ਗਰਮੀ ਸਰਦੀ ਵਾਸਤੇ ਉਹ ਹੀਟਰ ਹੁੰਦੇ ਨੇ ਜੀ।
ਉਹ ਵੀ ਚੱਲ ਸਕਦੇ ਨੇ। ਗੈਸ ਵਾਲਾ ਜਨਰੇਟਰ ਵੀ ਚੱਲ ਸਕਦਾ ਜੀ। ਤੇ ਆ ਡੇਰੇ ਦਾ ਨਿਜ਼ਾਮ ਇਹਦੇ ਤੇ ਇਹਦਾ ਚੱਲ ਨਿਜ਼ਾਮ ਸਾਰਾ ਇਹਦੇ ਤੇ ਚੱਲਦਾ ਜੀ। ਜੇ ਤੁਹਾਡੇ ਜਿਹੜੇ ਕਿੰਨੇ ਘਰ ਦੱਸਿਆ ਤੁਸੀਂ? ਅਸੀਂ ਤਾਂ ਉਂਝ ਤਾਂ ਘਰ ਬਣ ਜਾਂਦੇ ਆ ਜੀ ਨਹੀਂ 7-8 ਉਹੀ ਤਾਂ ਮੈਂ ਕਹਿੰਦਾ ਪਿਆ ਜਿਹੜੇ ਤੁਹਾਡੇ 3 ਘਰ ਆ ਸਾਰਾ ਜੀ ਉਹ ਇਕੱਠਾ ਪਕਦਾ ਇਕੱਠਾ ਹੀ ਨਹੀਂ। ਹੈ। ਮੈਂ ਉਹੀ ਕਹਿ ਰਿਹਾ ਵੀ ਉਹਨਾਂ ਤੁਹਾਡੇ ਦਾ 3 ਦਾ ਮਤਲਬ ਆ ਵੀ ਇਹਦੇ ਤੇ 13 ਘਰ ਚੱਲ ਜਾਣਗੇ। ਹਾਂਜੀ 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 ਉਹ ਸਾਰੇ ਘਰ ਸਾਰੇ ਘਰ ਹੀ ਵੱਡੇ ਇੱਥੇ ਘਰ ਜਿਹੜੇ ਚੱਲਦੇ 4 ਇਕੱਠਾ ਹੀ। ਹਾਂ ਬੜਾ ਵਰਤਾਰਾ। ਬੜਾ ਵਰਤਾਰਾ। ਵਰਤਾਰਾ ਤੇ ਰਾਤ ਦਿਨ ਆ ਰਹੀ ਹੈ ਗੈਸ। ਰਾਤ ਦਿਨ ਦੇਖੋ ਨਾ ਜਿਹਨਾਂ ਬੰਦਿਆਂ ਨੇ ਮਾਲ ਰੱਖਿਆ ਚਾਚਾ ਬੂਟਿਆ ਜੇ ਇੰਨੀ ਕੁ ਖੇਚਲ ਕਰ ਲੈਣ, ਹਾਂਜੀ ਹਾਂਜੀ ਇਹ ਤਾਂ ਮਾਲ ਤਾਂ ਅਸੀਂ ਵੀ ਰੱਖਿਆ ਹੈ, ਅਸੀਂ ਯਾਰ ਬਣਾਈਏ ਆਪਾਂ ਵੀ। ਬਣਾਉਣਾ ਬਣ ਚਾਹੀਦਾ ਸਕਦਾ ਜੀ। ਹਾਂ ਇਹ ਤਾਂ ਬਣ ਸਕਦਾ ਜੀ। ਸ਼ਕੀਲ ਸਾਹਿਬ ਇੱਧਰ ਆਓ ਵਿੱਚ ਸਾਡੇ ਲਾਗੇ ਰਹੋ। ਅੱਛਾ ਆਹ ਦੀ ਨਿਕਾਸੀ ਆ ਹਾਂਜੀ ਉਹ ਪਰੂ ਨਿਕਾਸੀ ਹੈ ਜੀ। ਤੇ ਇਹਦਾ ਜਿਹੜੀ ਆ ਨਿਕਾਸੀ ਹੈ ਹਾਂਜੀ। ਇਹ ਡੀਏਪੀ ਖਾਦ ਦੇ ਬਰਾਬਰ ਹੈ ਜੀ। ਠੀਕ ਹੈ ਜੀ। ਇਹਦੇ 'ਚ ਇਹ ਇੱਕ ਕਿਸਮ ਦਾ ਜੋਜ਼ ਪੂਰਾ ਨਿਕਲਿਆ ਹੋਇਆ ਜੀ। ਹਾਂ ਇਹ ਡੀਏਪੀ ਖਾਦ ਦੇ ਬਰਾਬਰ ਹੈ ਜੀ। ਹੂੰ ਇਹ ਉਹਨਾਂ ਨਾਲ ਵੈਸੇ ਵੀ ਛੱਡਦੇ ਪੈਣ ਨਾ ਤੇ ਇਹ ਜਿਹੜੀ ਹੈ ਨਾ ਜੀ ਇਹ ਡੀਏਪੀ ਖਾਦ ਦੇ ਬਰਾਬਰ ਹੈ। ਇਹਨੂੰ ਖੇਤ ਤੱਕ ਕਿਵੇਂ ਪਹੁੰਚਾਣਾ? ਟਰਾਲੀ ਟਰੈਕਟਰ ਨਾਲ। ਨਹੀਂ ਇਹਨੂੰ ਪਰਾਂ ਕਰ ਦੇਣੇ ਸੁੱਕ ਜਾਂਦਾ? ਹਾਂਜੀ ਇਹ ਸੁੱਕ ਜਾਂਦਾ ਜੀ। ਆ ਜਿਹੜਾ ਪਰਾਂ ਸੁੱਕਿਆ ਪਿਆ ਹਾਂਜੀ ਇਹ ਸੁੱਕਿਆ ਪਿਆ ਨਾਲੇ ਵੀ ਚੁੱਕ ਲੈਣਾ ਟਰਾਲੀ ਦੇ ਵਿੱਚ ਇੱਧਰ ਦਿਖਾਓ ਜੀ, ਗੱਲ ਇੱਧਰ ਹੋ ਰਹੀ ਹੈ, ਤੇਰਾ ਧਿਆਨ ਨਹੀਂ ਰਹਿੰਦਾ ਇੱਧਰ। ਹੈ ਜੀ ਜਿਹੜੀ ਇਹ ਚੀਜ਼ ਹੈ ਨਾ ਜੀ ਹਾਂ ਇਹ ਸੁੱਕ ਜਾਂਦੀ ਹੈ ਜੀ। ਅੱਛਾ ਸੁੱਕ ਹੁਣ ਕੇ ਗਰਮੀਆਂ ਜੇ ਸਿਆਉਣੀਆਂ ਨਾ ਜੀ ਹਾਂ। ਇਹ ਸੁੱਕ ਜਾਣਾ ਜੀ। ਹੂੰ। ਫਿਰ ਇਹ ਚਾ ਲੈਣਾ ਟਰਾਲੀਆਂ ਦੇ ਟਰੈਕਟਰਾਂ ਦੇ ਜ਼ਰੀਏ ਨਾ ਜੀ ਹੂੰ ਚਾ ਕੇ ਤੇ ਖੇਤ ਦੇ ਵਿੱਚ ਸੁੱਟ ਦੇਣਾ ਜੀ। ਬੜਾ ਸੋਹਣਾ ਨਿਜ਼ਾਮ ਹੈ। ਹਾਂਜੀ ਇਹ ਜਿਹੜੇ ਬਾਇਓ ਗੈਸ ਵਾਲੇ ਨੇ ਨਾ ਜੀ ਉਹ ਹਾਂਜੀ। ਕਹਿੰਦੇ ਨੇ ਵੀ ਜਿਹੜਾ ਨਾ ਇਹ ਗਿੱਲਾ ਹਾਂ ਗਿੱਲਾ ਤਾਜ਼ਾ ਨਿਕਲਦਾ ਤੁਸੀਂ ਪਾਓਗੇ ਤੇ ਡੀਏਪੀ ਹੈ। ਡੀਏਪੀ ਹੈ ਅਗਰ ਇਹ ਸੁੱਕਾ ਪਾਓਗੇ ਤੇ ਯੂਰੀਆ ਹੈ। ਯੂਰੀਆ ਜੀ। ਅੱਛਾ ਹਾਂਜੀ ਜਿਵੇਂ ਉਹ ਕੀੜੇ ਨਹੀਂ ਪਾਲਦੇ ਉਹ ਰੂੜੀ ਬਣਾਉਂਦੇ ਨੇ ਜਿਹੜੇ ਉਹ ਕੀੜੇ ਕਹਿੰਦੇ ਜੀ ਆਹੋ ਆਹੋ। ਇਹ ਉਹੀ ਚੀਜ਼ ਇਹ ਉਹ ਹੈ। ਇਹ ਉਹਦੇ ਨਾਲੋਂ ਵੀ ਤਾਕਤ ਜ਼ਿਆਦਾ ਹੈ। ਤਾਕਤ ਜ਼ਿਆਦਾ ਹੈ। ਤੇ ਇਹ ਫਰੋਜ਼ ਸਾਹਿਬ ਕੋਈ ਇਦਾਂ ਦਾ ਹਿਸਾਬ ਲਾਉਂਦੇ ਵੀ ਕੋਈ ਟੂਵਲ ਦੇ ਪਾਣੀ ਨਾਲ ਗਾਂ ਰੁੜ ਕੇ ਉਹ ਚੱਲ? ਸਰ ਉਹ ਨਿਜ਼ਾਮ ਤਾਂ ਬਣਾਣਾ ਹਾਂ ਜੀ ਅੱਛਾ ਲੇਕਿਨ ਉਹ ਨਹੀਂ ਬਣਾ ਸਕੇ ਆ ਜੀ। ਹਾਂ ਹੋਰ ਵੀ ਫਿਰ ਆਪਣੇ ਮਾਮਲਾਤ ਹਨ ਜੀ। ਹੂੰ ਹਾਲਾਂਕਿ ਚੀਜ਼ ਤਾਂ ਇਹ ਹੀ ਹੈ ਉੱਥੇ ਉਹ ਵੇਚ ਨਾਲ ਹੁੰਦਾ ਨਾ ਤਾਜ਼ਾ ਜਾਵੇ। ਤਾਜ਼ਾ ਜਾਂਦਾ ਜੀ। ਲੇਕਿਨ ਜਿਹੜਾ ਨਾ ਜੀ ਉਹ ਮੈਨੇਜਮੈਂਟ ਅਸੀਂ ਨਹੀਂ ਕਰ ਸਕੇ। ਉਹਦੇ ਨਾਲੋਂ ਨਹੀਂ। ਉਹ ਉੱਚਾ ਇਹ ਵਾਸਤੇ ਸਿਆਣੇ ਕਹਿੰਦੇ ਆ ਵੀ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਪਛਾਣੇ ਜਾਂਦੇ। ਆ ਨਰਮੇ ਦੀਆਂ ਛਟੀਆਂ ਦੱਸਦੀਆਂ ਵੀ ਹਾਲੇ ਪਈਆਂ ਇਹ ਪਿਛਲੇ ਸਾਲ ਵੀ ਵਾਲੀਆਂ ਹਾਂ ਵੀ ਨਰਮੇ ਵਾਲੇ ਬੰਦੇ ਆ, ਨਰਮਾ ਲਾਣ ਵਾਲੇ। ਨਹੀਂ ਜੀ ਇਹ ਨਰਮੇ ਦਾ ਮੈਂ ਬੜੀ ਮੇਰੇ ਦਿਲ 'ਚ ਸੀ ਵੀ ਕੋਈ ਇੱਥੇ ਦਾ ਜ਼ਿਮੀਦਾਰ ਹੋਵੇ ਨਾ ਤੇ ਅਸੀਂ ਨਰਮੇ ਤੇ ਗੱਲ ਕਰੀਏ, ਕਿਉਂਕਿ ਜਿਹੜਾ ਉਤਲੇ ਪਾਸੇ ਨਰਮਾ ਲੱਗਾ ਉਹਦੀ ਤਾਂ ਗੱਲ ਹੁੰਦੀ ਰਹਿੰਦੀ ਆ, ਫੋਟਾ ਬਾਸ ਆ ਤੇ ਆ ਮਲਤਾਨ ਤੱਕ ਸਾਰਾ ਇਲਾਕਾ ਹੈ ਸਾਰਾ ਇਲਾਕਾ। ਸਾਡੇ ਵੀ ਇੱਥੇ ਇਹ ਕਾਮਯਾਬ ਆ, ਲੋਕਾਂ ਨੂੰ ਦੱਸਾਂਗੇ। ਹਾਂਜੀ ਤੇ ਆ ਲਾ ਹੈ ਆਪਣਾ ਖੇਡਣ ਵਾਸਤੇ ਹਾਂਜੀ ਇਹ ਖੇਡਣ ਵਾਸਤੇ ਵਾਲੀਬਾਲ ਹੈ। ਵਾਲੀਬਾਲ ਦਾ ਨੈਟ ਲੱਗਾ ਜੀ। ਇਹ ਸਾਡੇ ਰਾਵੀ ਦੀ ਖੇਡ ਆ ਜੀ। ਮੈਂ ਜੀ ਬੜਾ ਸ਼ੁਕਰਗੁਜ਼ਾਰ ਹਾਂ ਫਿਰੋਜ਼ ਪੁਰਬਾਣਾ ਸਾਹਿਬ, ਬਾਬਾ ਨਸੀਰ ਪੁਰਬਾਣਾ, ਮਕਸੂਦ ਸਾਹਿਬ ਜੀ ਕਿੱਧਰ ਚਲੇ ਗਏ? ਅੱਛਾ ਚਲੋ ਉੱਧਰ ਆਹੋ। ਤੇ ਸਾਰੇ ਭਰਾਵਾਂ ਨੇ ਸਾਨੂੰ ਟਾਈਮ ਦਿੱਤਾ ਜੀ, ਬੜੀ ਸਾਡੀ ਪਰਹੁਣਚਾਰੀ ਕੀਤੀ, ਬੜੀ ਸੇਵਾ ਕੀਤੀ, ਬੜੀ ਇੱਜ਼ਤ ਦਿੱਤੀ। ਆਪ ਦਾ ਕੰਮ ਛੱਡ ਕੇ ਤੇ ਤੁਸੀਂ ਵੇਖ ਲਓ ਵੀ ਸਾਰੇ ਭਰਾ ਸਾਡੇ ਨਾਲ ਖਲੋਤੇ ਆ, ਸਾਨੂੰ ਮਾਲ ਵਿਖਾਇਆ, ਬੜਾ ਟਾਈਮ ਦਿੱਤਾ। ਤੇ ਅੱਲਾਹ ਤਾਲਾ ਇਦਾਂ ਹੀ ਡੇਰਾ ਆਬਾਦ ਰੱਖੇ ਜੀ। ਆਮੀਨ। ਹਾਂਜੀ ਬੜੀ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖਿਓ। ਉਮੀਦ ਆ ਤੁਹਾਨੂੰ ਸਾਡਾ ਇਹ ਜਿਹੜਾ ਪੰਜਾਬ ਦਾ ਵਸੇਬ ਤੁਹਾਨੂੰ ਮੈਂ ਅੱਜ ਵਿਖਾਇਆ ਤੁਹਾਨੂੰ ਪਸੰਦ ਆਇਆ ਹੋਊਗਾ। ਬੜੇ ਐਸੇ ਲੋਕ ਆ ਜਿਨ੍ਹਾਂ ਨੂੰ ਅੱਜ ਅਸੀਂ ਬੜਾ ਪਿਛਾਂ ਲੈ ਗਏ ਆ। ਉਹ ਪੁਰਾਣੇ ਡੇਰੇ, ਉਹ ਪੁਰਾਣੀ ਗੱਲ ਤੁਹਾਨੂੰ ਸੁਣਾਈ ਆ। ਤੇ ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ। ਦਬਲਾ ਬਟਨ।